ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੋਰੰਗੀ ਵੈਕਵਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨਐਲ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਨੇ ਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ। ਵੀਡੀਓ ਉਹਨਾਂ ਦੀ ਇੱਕ ਵਾਇਰਲ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਦੱਸਦੇ ਤਕੜਾ ਸਟੈਂਡ ਲਿਆ ਜੀ। ਬਿਲਕੁਲ ਪ੍ਰਵੀਨ ਜੀ, ਅੱਜ ਦਾ ਦਿਨ ਕਹਿ ਲਓ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਮ ਹੀ ਰਿਹਾ ਜੇ ਖਬਰਾਂ ਦੇ ਲਿਹਾਜ਼ ਨਾਲ ਦੇਖੀਏ। ਦੇਖੋ, ਸਵੇਰ ਤੱਕ ਇਹ ਵੀਡੀਓ ਜਿਹੜੀ ਹੈ ਨਾ ਵਾਇਰਲ ਹੋ ਗਈ ਸੀਗੀ। ਇਹ ਵੀਡੀਓ ਦੀ ਕਲਿੱਪ ਸੀਗੀ ਜਿਹੜੀ ਕੁਝ ਸੈਕਿੰਡ ਦੀ ਸੀਗੀ। ਇਹ ਵੀਡੀਓਗ੍ਰਾਫੀ ਦੀ ਕਲਿੱਪ ਸੀ, ਜਿਹੜੀ ਵੀਡੀਓਗ੍ਰਾਫੀ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਵਿਰਸਾ ਸਿੰਘ ਵਲਟੋਆ ਦੀ ਪੇਸ਼ੀ ਹੁੰਦੀ ਆ ਉਸ ਮੌਕੇ ਦੀ ਸੀਗੀ। ਤਾਂ ਉਹਦੇ ਵਿੱਚ ਇਹ ਕੁਝ ਕਹਿ ਲਓ ਗਿਆਨੀ ਹਰਪ੍ਰੀਤ ਸਿੰਘ ਜੀ ਤਲਖੀ ਚ ਆ ਜਾਂਦੇ ਨੇ। ਤੇ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਆ ਨੇ ਕਿਹਾ ਸੀਗਾ ਕਿ ਆਪ ਮੰਨਿਆ ਕਿ ਜੀ ਮੇਰੀ ਸਾਂਝ ਆ, ਮੇਰੀ ਗੱਲ ਹੁੰਦੀ ਆ, ਪ੍ਰਧਾਨ ਮੰਤਰੀ ਨਾਲ ਵੀ ਹੁੰਦੀ ਆ, ਮੈਂ ਕਰੂੰਗਾ। ਤੇ ਇੱਕ ਇਹਨਾਂ ਦੇ ਮੂੰਹੋਂ ਨਿਕਲ ਗਿਆ ਸਾਲਿਓ ਸ਼ਬਦ। ਦੇਖੋ, ਉਸ ਤੋਂ ਬਾਅਦ ਇਹ ਵੀਡੀਓ ਇੰਨੀ ਵਾਇਰਲ ਹੋ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਹਮਣੇ ਆਉਣਾ ਪਿਆ। ਵੈਸੇ ਤੇ ਤੁਸੀਂ ਦੇਖੋਗੇ ਕਿ ਕੁਝ ਮਾਮਲੇ ਜਿਹੜੇ ਇਹਨਾਂ ਦੇ ਖਿਲਾਫ ਪਿਛਲੇ ਦਿਨੀ ਬਹੁਤ ਪ੍ਰਚਾਰੇ ਗਏ, ਕੁਝ ਦੋਸ਼ ਵੀ ਲੱਗੇ ਕਥਿਤ ਤੌਰ ਤੇ, ਉਹਨਾਂ ਤੇ ਇਹਨਾਂ ਨੇ ਚੁੱਪੀ ਧਾਰੀ ਸੀਗੀ। ਪਰ ਜਿਵੇਂ ਹੀ ਵੀਡੀਓ ਕਲਿੱਪ ਵਾਇਰਲ ਹੋਈ, ਇਹਨਾਂ ਨੂੰ ਆਉਣਾ ਪਿਆ। ਸ਼ਾਇਦ ਇਹਨਾਂ ਨੂੰ ਕੋਈ ਅੰਦਰੂਨੀ ਖਬਰ ਵੀ ਹੋਵੇ, ਕਿਉਂਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ ਐਸਜੀਪੀਸੀ ਨੇ ਕਾਲ ਕੀਤੀ ਆ। ਉਸ ਤੋਂ ਪਹਿਲਾਂ ਇਹਨਾਂ ਦੀ ਸ਼ਿਕਾਇਤ ਜਿਹੜੀ ਆ ਉਹ ਐਸਜੀਪੀਸੀ ਕੋਲ ਪਹੁੰਚ ਚੁੱਕੀ ਆ ਗੈਰ ਅਖਲਾਕੀ ਕੰਮ ਕਰਨ ਦੇ। ਤਾਂ ਮਤਲਬ ਕਿ ਏਦਾਂ ਲੱਗ ਰਿਹਾ ਸੀਗਾ ਕਿ ਜਿਵੇਂ ਸ਼ਾਇਦ ਇਹਨਾਂ ਨੇ ਇੱਕ ਵਿਕਟਮ ਕਾਰਡ ਜਿੱਦਾਂ ਹੁੰਦਾ ਨਾ ਉਹ ਖੇਡ ਦਿੱਤਾ, ਤੇ ਉਹ ਜਿਹੜੀ ਵੀਡੀਓ ਕਲਿੱਪ ਸੀਗੀ ਉਹ ਬਿਲਕੁਲ ਦੱਬੀ ਗਈ। ਹੋਇਆ ਕਿ ਸ਼ਾਮ ਆਉਂਦਿਆਂ ਆਉਂਦਿਆਂ ਸਵੇਰੇ, ਤੁਹਾਨੂੰ ਪਤਾ ਹੈ ਨਾ ਸੋਸ਼ਲ ਮੀਡੀਆ ਦਾ ਜਿਹੜਾ ਟ੍ਰੈਂਡ ਬਦਲਦਾ ਤੁਰਿਆ ਜਾਂਦਾ ਹੈ। ਇੱਥੇ ਤੁਹਾਨੂੰ ਪਤਾ ਹੀ ਹੈ ਨੈਰੇਟਿਵ ਕਿਸ ਤਰ੍ਹਾਂ ਬਣਦੇ ਆ, ਕਿਸ ਤਰ੍ਹਾਂ ਉਜੜਦੇ ਆ। ਤਾਂ ਜੋ ਸਵੇਰੇ ਸਵੇਰੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸੀਗਾ ਨੈਰੇਟਿਵ, ਸ਼ਾਮ ਨੂੰ ਉਹਨਾਂ ਦੇ ਹੱਕ ਚ ਹੁੰਦਾ ਨਜ਼ਰ ਆਇਆ। ਇਹ ਓਪੀਨੀਅਨ ਦੇਖੋ ਕਿ ਕਿੱਦਾਂ ਸੋਸ਼ਲ ਮੀਡੀਆ ਦਾ ਬਦਲਦਾ ਹੈ। ਤਾਂ ਗੱਲ ਇਹ ਆ ਕਿ ਇਹਨਾਂ ਨੇ ਫਿਰ ਇਸ ਵੀਡੀਓ ਦੇ ਬਾਬਤ ਕਿਹਾ ਕਿ ਵੇਖੋ ਜੀ ਗੱਲ ਹੈ। ਉਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਹਨਾਂ ਨੇ। ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਚੋਣਵੇਂ ਪੱਤਰਕਾਰ 2-3 ਦੀ ਤੇ ਆਵਾਜ਼ ਮੈਂ ਸਿਆਣਦਾ ਸੀ ਜਿਹੜੇ ਕਿ ਮੁਕਤਸਰ ਏਰੀਏ ਦੇ ਨੇ। ਜੀ। ਤੇ ਇਹਨਾਂ ਨੇ ਸ੍ਰੀ ਮੁਕਤਸਰ ਸਾਹਿਬ ਬਹੁਤ ਲੰਮਾ ਸਮਾਂ ਸੇਵਾ ਨਿਭਾਈ ਹੈ, ਤੁਹਾਨੂੰ ਪਤਾ ਹੀ ਆ। ਤਾਂ ਮਤਲਬ ਕਿ ਇੱਕ ਇਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ, ਜਿਹਦੇ ਚ ਕੁਝ ਖੁਲਾਸੇ ਇਹਨਾਂ ਨੇ ਕੀਤੇ ਆ ਕਿ ਦੇਖੋ ਜੀ ਇਹ ਜਿਹੜੀ ਸ਼ਾਇਦ ਕਿਰਦਾਰ ਕੁਸ਼ੀ ਵਾਸਤੇ ਹੀ ਸਮਾਂ ਲਿਆ ਗਿਆ 20 ਦਿਨ ਦਾ। ਤੇ ਦੂਜੀ ਗੱਲ ਇਹ ਆ ਕਿ ਬਈ ਮਤਲਬ ਜੋ ਕਰਦੇ ਆ ਕਿ ਬਈ ਜੇ ਮੰਨ ਲਓ ਕੱਲ ਨੂੰ ਮੀਟਿੰਗ ਕਾਲ ਕਰਦੇ ਆ ਸਿੰਘ ਸਾਹਿਬਾਨ ਕੋਈ ਆਪਣਾ ਆਦੇਸ਼ ਬਦਲਣ ਵਾਸਤੇ, ਤਾਂ ਮੈਂ ਸ਼ਾਮਲ ਨਹੀਂ ਹੋਵਾਂਗਾ, ਮੈਂ ਅਸਤੀਫਾ ਨਹੀਂ ਦੇਵਾਂਗਾ। ਮੈਂ ਅਸਤੀਫਾ 2 ਮਹੀਨੇ ਪਹਿਲਾਂ ਹੀ ਦਿੱਤਾ ਹੈ। ਜੇ ਮੈਨੂੰ ਕੱਢਣਾ ਹੈ ਤਾਂ 2 ਮਹੀਨੇ ਪਹਿਲਾਂ ਵਾਲਾ ਅਸਤੀਫਾ ਪਾਸ ਕਰ ਲਓ, ਤੁਸੀਂ ਉਹਨੂੰ ਪ੍ਰਵਾਨ ਕਰ ਲਓ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਕਹਿ ਦਿੱਤੀਆਂ। ਇੱਥੋਂ ਤੱਕ ਕਿਹਾ ਕਿ ਮੇਰੇ ਟੱਬਰ ਨੇ ਇਹ ਰਹਿائش ਜਿਹੜੀ ਸੀਗੀ ਐਸਜੀਪੀਸੀ ਵਾਲੀ, ਇਹ ਪਹਿਲਾਂ ਹੀ ਛੱਡ ਦਿੱਤੀ ਆ। ਤੇ ਮਤਲਬ ਜਦੋਂ ਵੀ ਇਹ ਕਹਿਣਗੇ ਮੈਂ ਤਿਆਰ ਹਾਂ ਜੀ। ਤਾਂ ਉਧਰੋਂ ਦੂਜੇ ਪਾਸਿਓਂ ਫਿਰ ਜੇ ਤੁਸੀਂ ਦੇਖੋਗੇ ਤਾਂ ਉਹ ਗੈਰ ਇਖਲਾਕੀ ਕੰਮ ਕਰਨ ਦੇ ਇਹਨਾਂ ਤੇ ਦੋਸ਼ ਲੱਗੇ ਸੀ ਕਥਿਤ ਤੌਰ ਤੇ, ਤਾਂ ਉਹਦੇ ਵਿੱਚ ਵੀ ਜਵਾਬ ਦਿੱਤਾ ਹੈ। ਇਹਨਾਂ ਨੇ ਕਿਹਾ ਕਿ ਜੇ ਮੈਂ ਬਦਕਾਰ ਹੋਵਾਂ, ਮਤਲਬ ਕਿ ਬਦ ਚੱਲਣ ਹੋਵਾਂ, ਤੇ ਮੇਰਾ ਟੱਬਰ ਗਰਕ ਜਾਵੇ। ਤਾਂ ਮਤਲਬ ਇੱਥੋਂ ਤੱਕ ਗੱਲ ਕਹੀ ਹੈ ਇਹਨਾਂ ਨੇ। ਸੋ ਜੋ ਵੀ ਇਹਨਾਂ ਨੇ ਸੁੱਟ ਸੁੱਟੀ ਆ, ਤਾਂ ਉਹ ਸੁੱਟ ਕਹਿ ਲਓ ਕਿ ਵਿਰੋਧੀਆਂ ਤੇ ਹੀ ਆ।
ਕਿ ਦਰਅਸਲ ਮੈਨੂੰ ਬਦਨਾਮ ਕਰਨ ਦਾ, ਮੈਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਪ੍ਰਵੀਨ ਜੀ, ਗੱਲ ਤੇ ਇਹ ਆ ਕਿ ਠੀਕ ਹੈ, ਕੁਛ ਹੱਦ ਤੱਕ ਇਹ ਸਹੀ ਨੇ ਕਿ ਇਹਨਾਂ ਦੇ ਖਿਲਾਫ ਜੋ ਕੀਤਾ ਹੈ, ਤਾਂ ਮਤਲਬ ਕਿ ਜੇ ਤੁਸੀਂ ਦੇਖੋਗੇ ਨਾ ਤਾਂ ਜਿਹੜੇ ਬੰਦੇ ਨੇ ਦੋਸ਼ ਲਾਏ ਸੀ ਇਹਨਾਂ ਦੇ ਸਾਬਕਾ ਸਾਂਢੂ, ਤੁਸੀਂ ਸੱਚ ਜਾਣਿਓ ਕਿਤੇ ਜਦੋਂ ਹੁਣ, ਕਿਉਂਕਿ ਬਹੁਤੀਆਂ ਚੀਜ਼ਾਂ ਅਸੀਂ ਰਿਵੀਲ ਨਹੀਂ ਕਰਦੇ ਹੁੰਦੇ, ਬਹੁਤ ਸੋਰਸਸ ਹੁੰਦੇ ਆ ਸਾਡੇ, ਤਾਂ ਸੱਚ ਜਾਣਿਓ ਤੁਸੀਂ ਕਿਤੇ ਆਏ ਇੱਧਰ ਇੰਡੀਆ, ਮੈਂ ਤੁਹਾਨੂੰ ਨੰਬਰ ਦਿਖਾਊਂਗਾ ਜੀ ਜੀ, ਤੇ ਜਿਹੜਾ ਮੇਰੇ ਕੋਲ ਨੰਬਰ 2 ਦਿਨ ਕਿ 1.5 ਦਿਨ ਪਹਿਲਾਂ ਭੇਜਿਆ ਸੀ ਕਿਸੇ ਨੇ ਜੀ, ਕੋਈ, ਮੈਂ ਜਾਣਦਾ ਨਹੀਂ ਸੀਗਾ ਕਿ ਕੋਈ ਫਲਾਣਾ ਬੰਦਾ ਇੱਥੇ ਰਹਿ ਰਿਹਾ, ਤਾਂ ਉਹਨਾਂ ਨੇ ਕਿਹਾ ਕਿ ਇੰਟਰਵਿਊ ਕਰ ਸਕਦੇ ਹੋ ਤੁਸੀਂ, ਨਹੀਂ ਤੇ ਇਹ ਧਮਾਕਾ ਹੋ ਜਾਣਾ ਜਲਦੀ। ਅਸੀਂ ਹਾਲੇ ਪਲੈਨਿੰਗ ਕਰ ਰਹੇ ਸੀਗੇ ਤਾਂ ਇੰਟਰਵਿਊਜ਼ ਆ ਗਈਆਂ। ਤਾਂ ਤੁਸੀਂ ਸੋਚ ਸਕਦੇ ਹੋ ਨਾ, ਇਹ ਮੈਂ ਆਪਣੀ ਗੱਲ ਕੀਤੀ ਹੈ ਕਿ ਤਾਂ ਕਿ ਸਾਡੀ ਆਡੀਅנס ਨੂੰ ਸਪਸ਼ਟ ਹੋ ਜਾਵੇ ਜੀ ਜੀ, ਕਿ ਕੁਝ ਹੱਦ ਤੱਕ ਗਿਆਨੀ ਹਰਪ੍ਰੀਤ ਸਿੰਘ ਜੋ ਕਹਿ ਰਹੇ ਆ ਫੇਕ ਪੇਜ ਬਣੇ ਆ। ਉਹਨਾਂ ਨੇ ਅੱਜ ਇੱਕ ਵੱਡੀ ਗੱਲ ਕਹੀ ਕਿ ਜਿਹੜੇ ਫੇਕ ਪੇਜ ਤੇ ਉਹ ਲੱਗਿਆ ਹੋਇਆ, ਜਿੱਦਾਂ ਮਤਲਬ ਲਾ ਨਹੀਂ ਦਿੰਦੇ ਸਰ, ਕੀ ਉਹਨੂੰ ਬੋਲਦੇ ਆ, ਤੁਸੀਂ ਤੇ ਜ਼ਿਆਦਾ ਬਿਹਤਰ ਜਾਣਦੇ ਹੋ, ਉੱਤੇ ਕਿ ਫੇਸਬੁੱਕ ਤੇ ਉਹ ਲਾ ਦਈਏ ਪੈਸੇ ਜੇ ਤੇ ਉਹ ਜ਼ਿਆਦਾ ਪ੍ਰਚਾਰੀ ਜਾਂਦੀ ਹੈ, ਉਹ ਜਿਹੜਾ ਲੱਗਾ ਮਤਲਬ ਐਡ ਲਵਾਤੀ ਜਾਂ ਐਡ ਲਾਤੀ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਪ੍ਰਚਾਰ ਲਵਾ, ਨਹੀਂ ਉਹਨੂੰ ਪਤਾ ਨਹੀਂ ਕੀ ਲਾ ਦਿੰਦੇ ਨੇ, ਬੂਸਟ। ਅੱਛਾ, ਹਾਂ, ਤੁਹਾਡੇ ਵਰਗਿਆਂ ਨਾਲ ਰਹਿ ਕੇ ਮੈਂ ਵੀ ਥੋੜਾ ਜਿਹਾ ਇਹਨਾਂ ਸ਼ਬਦਾਂ ਨੂੰ ਸੋਸ਼ਲ ਮੀਡੀਆ ਦੇ ਮਾਮਲੇ 'ਚ ਤਾਂ ਤੁਸੀਂ ਬਹੁਤ ਅੱਗੇ, ਸਾਡੇ ਨਾਲੋਂ ਵੀ ਬਹੁਤ ਅੱਗੇ ਮਿੱਟੀ। ਨਹੀਂ ਜਨਾਬ, ਤੇ ਸੁਧਾਰਨ ਬੂਸਟ ਲਾ ਕੇ ਉਹ ਕਹਿੰਦੇ ਵੀ ਜਿਹੜਾ ਪੈਸਾ ਜਿਹਦੇ ਕ੍ਰੈਡਿਟ ਕਾਰਡ ਚੋਂ ਗਿਆ ਉਹ ਨਛੱਤਰ ਸਿੰਘ ਆ। ਹੁਣ ਪਤਾ ਨਹੀਂ ਨਛੱਤਰ ਸਿੰਘ ਕਿਹੜਾ, ਪਰ ਇੱਕ ਨਛੱਤਰ ਸਿੰਘ ਅਕਾਲੀਆਂ ਦੇ IT ਸੈੱਲ ਦਾ ਵੀ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਨਹੀਂ ਕਿਹਾ IT ਸੈੱਲ, ਜੀ ਜੀ, ਤਾਂ ਨਛੱਤਰ ਸਿੰਘ ਇਹਨਾਂ ਨੇ ਕਿਹਾ ਜੀ ਮੈਨੂੰ ਨਹੀਂ ਪਤਾ। ਗੱਲ ਇੱਥੇ ਗੋਲਮੋਲ ਕਰ ਜਾਂਦੇ, ਬਹੁਤ ਗੱਲਾਂ ਗੋਲਮੋਲ ਕਰ ਜਾਂਦੇ। ਜਿਹੜਾ ਸਾਲਿਓ ਸ਼ਬਦ ਆ ਉਹਦੇ ਤੇ ਕਹਿੰਦੇ ਜੀ ਮੈਂ ਮਲਵਈ ਆ, ਤੇ ਮਲਵਈ ਅਕਸਰ ਸਾਲਿਓ ਸ਼ਬਦ ਕਹਿ ਦਿੰਦੇ ਆ। ਦੇਖੋ ਇਹਨਾਂ ਚੀਜ਼ਾਂ ਤੇ ਵਿਕਟਮ ਕਾਰਡ ਖੇਡਦੇ ਆ ਜੀ। ਬਿਲਕੁਲ ਮੈਂ ਕੋਈ ਸਹਿਮਤ ਹੋਵੇ ਨਾ ਹੋਵੇ, ਮੈਂ ਜ਼ਰੂਰ ਕਹਾ, ਤੁਹਾਨੂੰ ਪਤਾ ਉਦੋਂ ਵੀ ਇਹਨਾਂ ਨੇ ਰੋਣਾ ਸਟਾਰਟ ਕਰ ਦਿੱਤਾ ਸੀਗਾ। ਟ੍ਰੋਲਿੰਗ ਤੇ ਬਹੁਤ ਸਾਰੇ ਬੰਦਿਆਂ ਦੀ ਹੁੰਦੀ ਹੈ ਜੀ। ਤਾਂ ਗੱਲ ਇਹ ਹੈ ਕਿ ਹੁਣ ਇਹਨਾਂ ਨੇ, ਤੁਸੀਂ ਤਲਖੀ ਦੇਖੋ, ਹੁਣ ਇਹ ਕਹਿੰਦੇ ਆ ਕਿ 1.5 ਘੰਟੇ ਵਾਲੀ ਸਾਰੀ ਦੀ ਸਾਰੀ ਵੀਡੀਓਗ੍ਰਾਫੀ ਜਾਰੀ ਕਰੋ। ਅੱਛਾ, ਤੇ ਇਹ ਇੱਥੋਂ ਤੱਕ ਦਾਵਾ ਕਰ ਰਿਹਾ। ਹੁਣ ਦੇਖੋ, ਵਿਰਸਾ ਸਿੰਘ ਵਲਟੋਆ ਪਹਿਲਾਂ ਮੰਗ ਕਰ ਰਹੇ ਸੀ, ਇਹ ਕਹਿੰਦੇ ਕਿ ਜੇ 1.5 ਘੰਟੇ ਵਾਲੀ ਵੀਡੀਓ ਜਾਰੀ ਹੋ ਗਈ ਤੇ ਤੁਸੀਂ ਸਾਨੂੰ ਕਹਿਣਾ ਵੀ ਤੁਸੀਂ ਇਹਨੂੰ ਫੜ ਕੇ ਉੱਥੇ ਛੱਤਰ ਕਿਉਂ ਨਹੀਂ ਮਾਰੇ। ਆਹ ਗੱਲ ਕਹੀ ਹੈ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਜੀ। ਤਾਂ ਮਤਲਬ ਅਸੀਂ ਤੇ ਡੇ 1 ਤੋਂ ਕਹਿੰਦੇ ਸੀਗੇ ਕਿ ਤੁਸੀਂ ਉਹ ਵੀਡੀਓਗ੍ਰਾਫੀ ਕਿਉਂ ਰੱਖ ਰਹੇ ਹੋ। ਜੇ ਵਿਰਸਾ ਸਿੰਘ ਵਲਟੋਆ ਦਾ ਦੋਸ਼ ਹੈ ਤਾਂ ਪ੍ਰਵੀਨ ਜੀ ਇੰਨੇ ਦਿਨ ਕਿਉਂ ਫਿਰ ਲਕੋਈ ਗਈ ਆ ਉਹ, ਸਵਾਲ ਤੇ ਪੈਦਾ ਹੋਏਗਾ ਨਾ। ਤੇ ਜੇ ਇਹਨਾਂ ਦਾ ਤਾਂ ਬਈ ਪਤਾ ਲੱਗ ਜਾਏਗਾ, ਲੋਕਾਂ ਦੀ ਕਚਹਿਰੀ ਦੇ ਵਿੱਚ ਤੇ ਰੱਖੀ ਜਾਣੀ ਚਾਹੀਦੀ ਹੈ। ਅੱਛਾ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਪ੍ਰਵੀਨ ਜੀ, ਜਿਹੜਾ ਜ਼ਿਆਦਾ ਵਿਗਾੜ ਚੱਲ ਰਿਹਾ, ਮੈਨੂੰ ਕਿਸੇ ਬੰਦੇ ਨੇ ਇੱਕ ਵਿਚਲੀ ਗੱਲ ਦੱਸੀ, ਹੁਣ ਪਤਾ ਨਹੀਂ ਸੱਚੀ ਆ ਕਿ ਝੂਠੀ ਆ। ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਇੱਛਾ ਸੀਗੀ ਕਿ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਇੱਕ ਮਹੱਤਵਪੂਰਨ ਅਹੁਦਾ, ਸ਼ਾਇਦ ਕਹਿ ਲਓ ਕਿ ਨੁਮਾਇੰਦਗੀ ਤਗੜੀ ਮਿਲ ਜਾਵੇ। ਸਮਝ ਗਏ ਹੁਣ? ਤਾਂ ਇਹਨਾਂ ਦੀ ਇੱਛਾ ਸੀ ਕਿ ਜਿਹੜੇ ਵਿਅਕਤੀਆਂ ਦੇ ਕੋਲ ਇਹਨਾਂ ਨੇ ਭਰੋਸੇਯੋਗ ਬੰਦਿਆਂ ਦੇ ਕੋਲ ਗੱਲ ਕੀਤੀ, ਇੱਛਾ ਪ੍ਰਗਟਾਈ, ਉਹ ਬੰਦਿਆਂ ਨੇ ਗੱਲ ਗਾਂਹ ਜਾ ਕੇ ਜਿਹਦੇ ਕੋਲ ਕਮਾਨ ਸੀ ਉਹਦੇ ਤੱਕ ਹੀ ਪਹੁੰਚਾ ਦਿੱਤੀ, ਜਿੱਥੋਂ ਇਹ ਫਰਕ ਪੈਣੇ ਸਟਾਰਟ ਹੋਏ ਨੇ ਸਾਹਿਬ। ਇਹ ਮੇਰੇ ਕੋਲ ਅੰਦਰੂਨੀ ਜਾਣਕਾਰੀ ਹੈ। ਸੋ ਗੱਲ ਇਹ ਆ ਕਿ ਇਹ ਹੁਣ ਮਾਮਲਾ ਬਹੁਤ ਗਾਂਹ ਤੱਕ ਚਲੇ ਗਿਆ ਤਾਂ ਸ਼ਾਇਦ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ। ਹਾਲਾਂਕਿ ਜਿਸ ਤਰ੍ਹਾਂ ਦਾ ਬਿਰਤਾਂਤ ਬਣ ਗਿਆ, ਜਿਸ ਤਰ੍ਹਾਂ ਦਾ ਸ਼ਾਮ ਤੱਕ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਸਮਾਂ ਮੋੜਾ ਕੱਟ ਗਿਆ, ਹੁਣ ਤੇ ਇਦਾਂ ਲੱਗਦਾ ਹੈ ਕਿ ਜੋ ਕੁਝ ਕੀਤਾ ਜਾ ਰਿਹਾ ਹੈ, ਹੁਣ ਕਰਵਾ ਕੌਣ ਰਿਹਾ, ਮੈਂ ਕੋਈ ਡਾਇਰੈਕਟਲੀ ਕਿਸੇ ਤੇ ਉਂਗਲ ਨਹੀਂ ਧਰ ਸਕਦਾ ਨਿਸ਼ਾਨਦੇਹੀ ਕਰਕੇ, ਪਰ ਜੋ ਵੀ ਕਰਵਾ ਰਿਹਾ, ਕੁੱਲ ਮਿਲਾ ਕੇ ਕਹਿ ਲਈਏ ਕਿ ਇਸ ਵੇਲੇ ਫਿਰ ਸੁਖਬੀਰ ਸਿੰਘ ਬਾਦਲ ਦਾ ਹੀ ਨੁਕਸਾਨ ਹੋ ਰਿਹਾ, ਜਿਹੜੇ ਕਿ ਬੋਲ ਹੀ ਨਹੀਂ ਰਹੇ। ਤੁਸੀਂ ਵੇਖਿਆ ਨਾ, ਕਈ ਹਫ਼ਤੇ ਹੋ ਗਏ ਉਹ ਵਿਅਕਤੀ ਬੋਲਿਆ ਹੀ, ਵਿਅਕਤੀ ਚੁੱਪ ਹੈ। ਮਤਲਬ ਕਿ ਉਹ ਪਤਾ ਨਹੀਂ ਕਿਹੜੀ ਦੁਨੀਆ ਚ ਗਵਾਚ ਗਿਆ। ਕੋਈ ਸੁਖਬੀਰ ਸਿੰਘ ਬਾਦਲ ਹੁੰਦਾ ਸੀ, ਜਿਵੇਂ ਇੱਕ ਫਿਲਮ ਆਈ ਸੀ ਨਾ, ਇੱਕ ਸੰਧੂ ਹੁੰਦਾ ਸੀ, ਹੁਣ ਤੇ ਲੋਕ ਕਹਿੰਦੇ ਇੱਕ ਸੁਖਬੀਰ ਹੁੰਦਾ ਸੀ, ਕਿੱਥੇ ਚਲਾ ਗਿਆ। ਪਰ ਬਾਵਜੂਦ ਇਸ ਦੇ ਨੁਕਸਾਨ ਜੇ ਹੋ ਰਿਹਾ ਤੇ ਲੋਕ ਸਾਰਾ ਕੁਝ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਮੱਥੇ ਤੇ ਮੜ ਰਹੇ ਨੇ, ਮਤਲਬ ਕਿ ਨੁਕਸਾਨ ਫਿਰ ਪਹੁੰਚਾਉ ਕੇ ਕਹਿ ਲਓ ਕਿ ਉਹਨਾਂ ਦਾ ਹੋ ਰਿਹਾ। ਪਰ ਮੈਂ ਜਿਵੇਂ ਕਹਿ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਕਿਤੇ ਨਾ ਕਿਤੇ ਕੂਟਨੀਤੀ ਕਰਦੇ ਨਜ਼ਰ ਆਉਂਦੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਕਾਂਗਰਸੀ ਵਿਧਾਇਕ ਦੇ ਕਿਸੇ ਭਾਣਜੇ ਦਾ ਕਤਲ ਹੋ ਗਿਆ ਜੀ। ਦੇਖੋ, ਇਹ ਹੈਗੇ ਨੇ ਜਿਹੜੇ ਵਿਧਾਇਕ, ਇਹ ਜਨਾਬ ਸੁਖਵਿੰਦਰ ਕੋਟਲੀ ਜੀ, ਤੁਹਾਨੂੰ ਪਤਾ ਕਾਫੀ ਪੜ੍ਹੇ ਲਿਖੇ, ਕਾਫੀ ਸਿਆਣੇ ਸੂਝਵਾਨ ਆ।
ਤੇ ਇਹਨਾਂ ਦੇ ਭਾਣਜੇ ਦਾ ਕਤਲ ਹੋਇਆ ਜੀ ਦੁਆਬੇ ਦੇ ਕਿਸੇ ਢਾਬੇ ਤੇ, ਯਾਨੀ ਬਿਆਸ ਦੇ ਲਾਗੇ ਇਹਨਾਂ ਦਾ ਪਿੰਡ ਸੀਗਾ ਸ਼ਾਇਦ, ਕਿ ਪਤਾ ਨਹੀਂ ਆਦਮਪੁਰ ਦੇ ਕੋਲ, ਸ਼ਾਇਦ ਪਿੰਡ ਦਾ ਨਾਂ ਹੀ ਬਿਆਸ ਸੀਗਾ। ਤਾਂ ਗੱਲ ਇਹ ਹੋਈ ਆ ਕਿ ਇਹ ਕਿਤੇ ਪੀਣ ਖਾਣ ਗਏ ਸਨ। ਤੁਹਾਨੂੰ ਪਤਾ ਨਾ ਇੱਧਰ ਵੀ ਇੱਕ ਕਲਚਰ ਹਾਵੀ ਹੈ। ਅੱਜ ਕੱਲ ਲੋਕ ਜਿਹੜੇ ਆ ਜਾਂ ਤੇ ਗੱਡੀਆਂ 'ਚ ਬਹਿ ਕੇ ਪੀਂਦੇ ਨੇ, ਜਾਂ ਜਿੱਥੇ ਕੋਈ ਤਗੜਾ ਕੋਈ ਵੈਜ ਨੌਨ ਵੈਜ ਦਾ ਕੰਮ ਚੱਲਦਾ ਹੈ ਉੱਥੇ ਜਾ ਕੇ ਫਿਰ ਪਾਰਟੀਆਂ ਸ਼ਾਰਟੀਆਂ ਕਰਦੇ ਨੇ। ਤੇ ਏਦਾਂ ਮਤਲਬ ਕਿ ਇਹ ਵੀ ਖਾਣ ਪੀਣ ਗਏ ਸੀਗੇ ਜਿੱਥੇ ਕੋਈ ਹੋਰ ਟੇਬਲ ਤੇ ਖਾਣ ਪੀਣ ਆਏ ਨੌਜਵਾਨ ਸੀਗੇ, ਉਹਨਾਂ ਦੇ ਨਾਲ ਕੋਈ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੁੱਟ ਕੇ ਇਹਨਾਂ ਨੂੰ ਮਤਲਬ ਕਿ ਮਾਰ ਦਿੱਤਾ। 2 ਜਣੇ ਜ਼ਖਮੀ ਆ। ਤੇ ਹੁਣ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਦੇਖੋ ਮੈਨੂੰ ਨਿਆਂ ਚਾਹੀਦਾ, ਮੈਂ ਕਿੱਧਰ ਜਾਵਾਂ। ਮਤਲਬ ਇਹਦੇ 'ਚ ਹੁਣ FIR ਹੋ ਚੁੱਕੀ ਆ। 1-2 ਗ੍ਰਿਫਤਾਰੀਆਂ ਵੀ ਜਿਹੜੀਆਂ ਉਹ ਦੁਪਹਿਰ ਤੱਕ ਹੋ ਗਈਆਂ ਸੀਗੀਆਂ। ਪਰ ਇਸ ਮਾਮਲੇ ਨੇ ਇੱਕ ਵਾਰੀ ਫੇਰ ਲਾਅ ਐਂਡ ਆਰਡਰ, ਜਿਹਦੀ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਉਹਨੂੰ ਫੇਰ ਕਟਹਿਰੇ 'ਚ ਖੜਾ ਕੀਤਾ ਹੈ ਕਿ ਲਾਅ ਐਂਡ ਆਰਡਰ ਦੇ ਮਾਮਲੇ ਦੇ ਵਿੱਚ ਬਾਈ ਕਿਸੇ ਕੋਲ ਜੇ ਕੋਈ ਇਸ ਤਰ੍ਹਾਂ ਦਾ ਸਬੂਤ ਹੈ ਕਿ ਜਿੱਥੇ ਆਪਾਂ ਕਹਿ ਦਈਏ ਕਿ ਸਭ ਕੁਝ ਓਕੇ ਆ, ਤਾਂ ਮੇਰੇ ਖਿਆਲ ਦੇ ਨਾਲ ਉਹ ਇੱਕ ਦੁਰਲੱਭ ਚੀਜ਼ ਬਣ ਜਾਏਗੀ। ਤਾਂ ਬਹੁਤ, ਹਾਲਾਂਕਿ ਦੇਖੋ ਪ੍ਰਵੀਨ ਜੀ, ਮੈਂ ਦੂਜੇ ਪਾਸੇ ਵੀ ਕਿਉਂਕਿ ਗੱਲ ਕਹਿ ਦੇਣੀ ਚਾਹੀਦੀ ਆ, ਮੈਂ ਦੂਜੇ ਪਾਸੇ ਦੀ ਵੀ ਗੱਲ ਕਰਾਂਗਾ ਕਿ ਆ ਜਿਹੜਾ ਖਾਣ ਪੀਣ ਵਾਲਾ ਅਸੀਂ ਮਾਹੌਲ ਬਣਾਇਆ ਨਾ ਇੱਥੇ, ਅੱਗੇ ਵੀ ਲੋਕ ਖਾਂਦੇ ਪੀਂਦੇ ਸਨ, ਹੁਣ ਬਹੁਤ ਔਖਾ। ਜੇ ਤੁਸੀਂ ਦੇਖੋਗੇ ਨਾ ਏਦਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ, ਬਹੁਤ ਸਾਰੇ ਮਰਡਰ ਹੁੰਦੇ ਨੇ ਏਦਾਂ ਹੀ, ਵੀ ਮਤਲਬ ਕਿ ਕੋਈ ਜ਼ਿਆਦਾ ਵੱਡੀ ਦੁਸ਼ਮਣੀ ਨਹੀਂ, ਬਸ ਖਾਂਦੇ ਪੀਂਦੇ ਝਗੜ ਗਏ। ਈਵਨ ਦੈਟ ਕਿ ਇਕੱਠੇ ਇੱਕੋ ਬੋਤਲ ਚੋਂ ਪੈਗ ਲਾਉਣ ਵਾਲੇ ਇੱਕ ਦੂਜੇ ਨੂੰ ਮਾਰੀ ਜਾਂਦੇ ਨੇ। ਤਾਂ ਮਤਲਬ ਇਹ ਖਾਣ ਪੀਣ ਦੇ ਤੌਰ ਤਰੀਕੇ ਨਹੀਂ ਬਦਲੇ, ਯਾਰੀ ਦੋਸਤੀ ਦੇ ਸਲੀਕੇ ਵੀ ਬਦਲ ਗਏ ਆ। ਤਾਂ ਹੁਣ ਇਹੋ ਆ ਕਿ ਇਸ ਮਾਮਲੇ ਦੇ ਵਿੱਚ ਜੋ ਮੁੱਢਲੀ ਗੱਲ ਪੁਲਿਸ ਆਫੀਸ਼ੀਅਲ ਦੱਸ ਰਿਹਾ, ਉਹ ਇਹੋ ਦੱਸ ਰਿਹਾ ਕਿ ਖਾਂਦੇ ਪੀਂਦੇ ਹੀ ਝਗੜਾ ਹੋਇਆ। ਪਰ ਅਗਾਂਹ ਦੀ ਕੋਈ ਗੱਲ ਹੋਰ ਹੋਵੇਗੀ ਤਾਂ ਉਹਦਾ ਮੈਂ ਕੁਝ ਕਹਿ ਨਹੀਂ ਸਕਦਾ, ਪਰ ਮਰਡਰ ਤਾਂ ਮਰਡਰ ਹੀ ਹੈ। ਤਾਂ ਸੁਖਵਿੰਦਰ ਕੋਟਲੀ ਹੋਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ। ਸੰਯੁਕਤ ਕਿਸਾਨ ਮੋਰਚੇ ਨੇ ਕੋਈ ਵੱਡਾ ਐਲਾਨ ਕੀਤਾ ਜੀ। ਦੇਖੋ SKM ਤੇ ਇੱਕ ਹੋ ਗਿਆ SKM ਗੈਰ ਰਾਜਨੀਤਿਕ। SKM ਗੈਰ ਰਾਜਨੀਤਿਕ ਕਿਹੜਾ ਆ, ਜਿਹੜਾ ਕਿ ਖਨੌਰੀ ਵਾਲੀ ਸਾਈਡ ਤੇ ਆ ਇਸ ਟਾਈਮ। ਤਾਂ SKM ਆ ਗਿਆ। ਇਹਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਰਾਜੇਵਾਲ ਉਗਰਾਹਾਂ ਵਾਲੇ ਵੀ ਆ ਜਾਂਦੇ ਆ ਇਹਦੇ ਨਾਲ। ਤਾਂ ਮਤਲਬ ਕਿ ਗੱਲ ਇਹ ਆ ਕਿ ਹੁਣ ਇਹ ਪ੍ਰਵੀਨ ਜੀ ਮਸਲਾ ਜਿਹੜਾ ਨਾ ਕਾਫੀ ਜ਼ਿਆਦਾ ਗੌਰ ਕਰਨ ਵਾਲਾ ਹੈ। ਪਹਿਲੀ ਗੱਲ ਤਾਂ ਇਹ ਆ ਕਿ ਅੱਜ ਇਹਨਾਂ ਨੇ ਹੰਗਾਮੀ ਮੀਟਿੰਗ ਸੱਦੀ ਸੀ, ਉਹਦੇ ਵਿੱਚ ਫੈਸਲਾ ਕੀਤਾ ਕਿ ਅਸੀਂ, ਉਗਰਾਹਾਂ ਵਾਲੇ ਨੇ ਸਪਸ਼ਟ ਕਿਹਾ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਬਾਈ ਨਹੀਂ ਕਹਾਂਗੇ ਕਿ ਤੂੰ ਮਰਨ ਵਰਤ ਤੋੜ, ਕਿਉਂਕਿ ਇਹ ਉਹਨਾਂ ਦਾ ਫੈਸਲਾ ਹੈ। ਬੜੀ ਵੱਡੀ ਗੱਲ ਹੋ ਗਈ। ਫਿਰ ਇਹਨਾਂ ਨੇ ਕਿਹਾ ਕਿ 23 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ SKM ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ। 24 ਨੂੰ ਮੁੜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਏਗੀ। ਯਾਨੀ ਇਹ ਇਹਨਾਂ ਨੇ ਆਪਣਾ ਪ੍ਰੋਗਰਾਮ ਉਲੀਕ ਦਿੱਤਾ ਹੈ। ਹੁਣ ਇਹ ਕਿਹਦੇ ਸਮਰਥਨ ਚ ਹੋਏਗੀ, ਮੈਂ ਇਹਨਾਂ ਦਾ ਕੋਈ ਪ੍ਰੈਸ ਨੋਟ ਨਹੀਂ ਪੜ੍ਹ ਸਕਿਆ, ਪ੍ਰਵੀਨ ਜੀ ਮਾਫ ਕਰਨਾ, ਕਿਉਂਕਿ ਜਦੋਂ ਪ੍ਰੈਸ ਨੋਟ ਪੜ੍ਹੀਏ ਨਾ ਫਿਰ ਪੂਰੀ ਖਬਰ ਦਾ ਪਤਾ ਲੱਗਦਾ ਹੁੰਦਾ ਹੈ ਇਹਨਾਂ ਦੇ ਫੈਸਲੇ ਕੀ ਆ। ਯਾਨੀ ਕਿ ਇਹ ਉਹਨਾਂ ਦੀਆਂ ਮੰਗਾਂ ਨੂੰ ਸਮਰਥਨ ਦੇ ਰਹੇ ਆ, ਮਰਨ ਵਰਤਨ ਨੂੰ ਨਹੀਂ, ਜਾਂ ਇਹਨਾਂ ਨੇ ਆਪਣੇ ਪੱਧਰ ਤੇ ਆਪਣੇ ਐਕਸ਼ਨ ਪ੍ਰੋਗਰਾਮ ਉਲੀਕੇ ਆ। ਸੋ ਇਹ ਅਧੂਰੀ ਜਾਣਕਾਰੀ ਹੈ, ਇਹਦੇ ਵਾਸਤੇ ਮੈਂ ਖਿਮਾ ਦਾ ਯਾਚਕ। ਤੇ ਦੂਜੀ ਗੱਲ ਕਿ ਦੂਸਰੇ ਪਾਸਿਓਂ ਸਰਵਣ ਸਿੰਘ ਪੰਧੇਰ ਹੋਰਾਂ ਨੇ, ਉਹਨਾਂ ਨੇ ਵੀ ਐਲਾਨ ਕਰ ਦਿੱਤਾ ਅੱਜ 3 ਘੰਟਿਆਂ ਵਾਸਤੇ ਰੇਲਾਂ ਰੋਕੀਆਂ ਸੀ ਇਹਨਾਂ ਨੇ। ਤਾਂ ਮੈਂ ਪ੍ਰਵੀਨ ਜੀ ਵਾਰ-ਵਾਰ ਇੱਕ ਚੀਜ਼ ਤੇ ਤੁਹਾਡੀ ਹਮੇਸ਼ਾ ਦ੍ਰਿਸ਼ਟੀ ਲਿਆਉਣ ਦਾ ਯਤਨ ਕਰਦਾ ਹਾਂ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਹੁਣ ਅੱਗੇ ਵਧਣਗੀਆਂ, ਉਹ ਕਿਹੜੀ ਚੀਜ਼ ਹੈ ਉਹ ਵੀ ਫਿਰ ਮੈਂ ਰਿਪੀਟ ਕਰ ਦੇਣਾ। ਤਾਂ ਇਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਦੇ ਦਿੱਤਾ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਹੋਏਗਾ। ਆ ਗਏ ਨਾ ਫਿਰ ਪਹੁੰਚਾਂ ਕਿ ਉੱਥੇ ਜੋ ਮੈਂ ਤੁਹਾਨੂੰ ਕਹਿੰਦਾ ਸੀਗਾ ਡੇ 1 ਤੋਂ ਆ ਗਏ ਨਾ ਫਿਰ ਉੱਥੇ ਪੰਜਾਬ ਚ ਜੀ ਆ ਗਏ ਨਾ ਰੇਲਾਂ ਰੋਕਣ ਤੇ, ਆ ਗਏ ਨਾ ਸੜਕਾਂ ਰੋਕਣ ਤੇ। ਹੁਣ ਕਹਿੰਦੇ ਆ ਜੀ ਸਾਨੂੰ ਸਮਰਥਨ ਦਿਓ, ਦੁਕਾਨਦਾਰ ਜਿਹੜੇ ਉਹ ਦੁਕਾਨਾਂ ਬੰਦ ਕਰਨ, ਧਾਰਮਿਕ ਸੰਸਥਾਵਾਂ ਵਾਲੇ, ਵਪਾਰ ਮੰਡਲ ਵਾਲੇ, ਟ੍ਰੇਡ ਯੂਨੀਅਨਾਂ ਵਾਲੇ। ਮੈਂ ਆਹੀ ਗੱਲ ਕਹਿੰਦਾ ਸੀਗਾ ਕਿ ਸਰ ਇੱਕ ਤੇ ਇਹਨਾਂ ਚ ਪਾਟਕ ਹੈ, ਅਸਹਿਮਤੀ ਹੈ, ਥਰਡ ਚੀਜ਼ ਕਿ ਇਹਨਾਂ ਦੇ ਐਕਸ਼ਨ ਪ੍ਰੋਗਰਾਮ ਦੇ ਵਿੱਚ ਵੀ ਕਲੈਰਿਟੀ ਨਹੀਂ ਜੇ। ਕਿੱਥੇ ਤਾਂ ਹੁਣ ਦਿੱਲੀ ਕੂਚ ਸਰਵਣ ਸਿੰਘ ਪੰਧੇਰ, ਕਿੱਥੇ ਮਰਨ ਵਰਤ, ਕਿੱਥੇ ਰੇਲਾਂ, ਹੁਣ ਕਹਿੰਦੇ ਜੀ ਪੰਜਾਬ।
ਤੇ ਤੁਸੀਂ ਮੈਨੂੰ ਦੱਸੋ ਕਿ ਕੀ ਇਹਦਾ ਅਸਰ ਤੁਹਾਡੇ ਉਹਨਾਂ ਨੇ ਇੰਨੇ ਕਿਸਾਨ ਜ਼ਖਮੀ ਕਰ ਦਿੱਤੇ, ਮੁੰਡਾ ਮਾਰ ਦਿੱਤਾ, ਉਦੋਂ ਤਾਂ ਉਹਨਾਂ ਦੀ ਸਿਹਤ ਤੇ ਅਸਰ ਨਹੀਂ। ਤੁਸੀਂ ਆਪਣੀ ਇਕਨੋਮੀ ਨੂੰ ਜਿੰਨਾ ਮਰਜ਼ੀ ਲੈ ਜਾਓ, ਇਹਨੂੰ ਹੋਰ ਗਰਤ ਚ ਲੈ ਜਾਓ, ਤੇ ਉਹਨਾਂ ਨੂੰ ਕੀ ਅਸਰ ਹੋਏਗਾ? ਇਹ ਤੁਹਾਨੂੰ ਸਮਰਥਨ ਦੇਣ ਦੀ ਥਾਂ ਤੇ ਲੋਕਾਂ ਨੇ ਥੋੜੇ ਦਿਨ ਠਹਿਰੋ ਤੁਹਾਡੇ ਖਿਲਾਫ ਧਰਨੇ ਦੇਣੇ ਸਟਾਰਟ ਕਰ ਦੇਣੇ ਬਿਲਕੁਲ। ਔਰ ਮੈਂ ਵਾਰ-ਵਾਰ ਕਹਿਣਾ ਕਿ ਇਹ ਸਿੱਖ ਦੀ ਛਵੀ ਖਰਾਬ ਹੋ ਰਹੀ ਹੈ ਸਰ। ਇਹ ਅੱਧੇ ਤੋਂ ਜ਼ਿਆਦਾ ਕਾਮਰੇਡ ਨੇ, ਤੇ ਹੁਣ ਜਦੋਂ 3 ਘੰਟੇ ਬਾਹਰਲੀ ਸਟੇਟ ਵਾਲਾ ਸਰ ਟ੍ਰੇਨ 'ਚ ਬੈਠਾ ਇੰਤਜ਼ਾਰ ਕਰ ਰਿਹਾ ਹੋਏਗਾ, ਤਾਂ ਉਹ ਕੀ ਦੇਖਦਾ? ਅੱਜ ਮੈਂ ਵੀ ਗਿਆ ਸੀਗਾ ਇੱਕ ਧਰਨੇ ਤੇ, ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਂ ਕਿਸੇ ਪੁਲਿਸ ਅਫਸਰ ਨੂੰ ਮਿਲਣਾ ਸੀਗਾ, ਕੋਈ ਕੰਮ ਸੀਗਾ, ਤੇ ਅਸੀਂ ਉੱਥੇ ਜਦ ਪਹੁੰਚੇ ਤਾਂ ਹੁਣ ਦੇਖੋਗੇ ਤਾਂ ਉੱਥੇ ਤਾਂ ਮੈਂ ਜਾਣਦਾ ਪਰਸਨਲੀ ਕਿ ਜਿਹੜੇ ਕਾਰਕੁਨ ਆ ਉਹ ਤੇ ਆਪਣੇ ਆਪ ਘਰਾਂ ਦੇ, ਤੇ ਜਿਹੜੇ ਲੀਡਰ ਆ ਉਹ ਜ਼ਿਆਦਾਤਰ ਕਾਮਰੇਡ ਨੇ। ਦਸਤਾਰਾਂ ਸਾਰਿਆਂ ਦੇ ਬੰਨੀਆਂ ਨੇ, ਪਰਨੇ ਸਭ ਦੇ ਬੰਨੇ ਨੇ। ਤਾਂ ਸਰ ਉਹਦੇ ਚ ਜਿਹੜੀ ਛਵੀ, ਜੋ ਕੋਈ ਵਾਇਲੈਂਸ ਹੁੰਦੀ ਆ ਜਾਂ ਇਸ ਤਰ੍ਹਾਂ ਰੇਲ ਰੋਕੂ ਐਕਸ਼ਨ ਹੁੰਦੇ ਨੇ, ਸੜਕ ਰੋਕੂ ਐਕਸ਼ਨ ਹੁੰਦੇ ਨੇ, ਜੋ ਵੀ ਹੁੰਦਾ ਉਹ ਲੇਖੇ ਪੇਟੇ ਕਿਹਦੇ ਪੈਂਦਾ ਕਿ ਜੀ ਸਿੱਖ ਆ ਕਰ ਰਹੇ, ਸਿੱਖ ਚੱਲਣ ਹੀ ਨਹੀਂ ਦੇ ਰਹੇ, ਆ ਹੋ ਰਿਹਾ, ਵਾਹ ਹੋ ਰਿਹਾ। ਸੋ ਇਹਨਾਂ ਤੇ ਪਤਾ ਨਹੀਂ ਕਿਉਂ ਕੰਨ ਤੇ ਜੂੰ ਹੀ ਨਹੀਂ ਸਰਕ ਰਹੀ। ਸੋ ਮੈਂ ਮਾਫ ਕਰਨਾ, ਹੁਣ ਐਸਕੇਐਮ ਵਾਲੇ ਵੀ ਮੈਦਾਨ ਚ ਆ ਗਏ, ਉਹਨਾਂ ਦੇ ਗਾਂ ਪਤਾ ਨਹੀਂ ਕੀ ਪ੍ਰੋਗਰਾਮ। ਕਿੰਨੇ ਕੁ ਦਿਨ ਤੁਸੀਂ ਦੇਖੋਗੇ ਤਾਂ ਬਾਜ਼ਾਰ ਬੰਦ ਹੋਣਗੇ, ਕਿਉਂਕਿ ਗਾਂ ਤੁਹਾਨੂੰ ਜਾਣ ਨਹੀਂ ਦਿੰਦੇ। ਤੁਸੀਂ ਆਪਣਾ ਐਕਸ਼ਨ ਪ੍ਰੋਗਰਾਮ ਇੱਥੇ ਦਿਓਗੇ ਤਾਂ ਕਿੰਨਾ ਕੁਝ ਸਮਾਂ ਤੁਹਾਡਾ ਲੋਕ ਸਾਥ ਦੇਣਗੇ? ਇੱਕ ਵੱਡਾ ਸਵਾਲ ਹੈ, ਕਿਉਂਕਿ ਸਾਥ ਤੇ ਤੁਸੀਂ ਇੱਕ ਦੂਜੇ ਦਾ ਨਹੀਂ ਦੇ ਰਹੇ। ਤੁਸੀਂ ਕਹਿ ਰਹੇ ਕਿ ਮਰਨ ਵਰਤ ਤੇ ਅਸੀਂ ਫੜ ਕੇ ਬਿਠਾਇਆ ਉਹਨੂੰ। ਜੀ। ਤਾਂ ਮਤਲਬ ਕਾਫੀ ਕੁਝ ਆ ਜਿਹੜਾ ਵੇਖਣ ਵਾਲਾ ਪ੍ਰਵੀਨ ਜੀ। ਹਾਂ, ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਰਹੀ ਆ, ਉਹ ਇੱਕ ਚਿੰਤਾ ਤੁਰ ਕਰਨ ਵਾਲੀ ਗੱਲ ਆ। ਹਾਂ, ਜਿਵੇਂ ਖੇਤੀ ਖੜਾ ਹੈ, ਉਹ ਨਵੀਂ ਬਲਾ ਇਹਨਾਂ ਨੇ ਕੱਢ ਮਾਰੀ। ਸੰਕਟ ਸਭ ਕੁਝ ਜਿਹੜਾ ਸਾਡੇ ਸਾਹਮਣੇ ਆ, ਮੰਗਾਂ ਲੜਾਈਆਂ ਕੋਈ ਨਜਾਇਜ਼ ਨਹੀਂ ਹੈਗੀਆਂ ਮੈਂ ਕਹਾਂ, ਪਰ ਗੱਲ ਇਹ ਕਿ ਲੜਾਈ ਲੜਨ ਦਾ ਕੋਈ ਤੌਰ ਤਰੀਕਾ ਜਿਹੜਾ ਉਹ ਵੀ ਸਾਡਾ ਸਾਰਥਕ ਹੋਣਾ ਚਾਹੀਦਾ ਹੈ ਨਾ। ਹੁਣ ਤੁਸੀਂ ਦੇਖ ਲਓ ਕਿ ਕਿੱਥੇ ਤੇ ਦਿੱਲੀ ਕੂਚ ਨੂੰ ਜਥੇ ਲਿਜਾਣੇ ਸੀ, ਹੁਣ ਸਰਵਣ ਪੰਧੇਰ ਨੇ ਕਾਲ ਕਰ ਦਿੱਤੀ ਕਿ ਪੰਜਾਬ ਬੰਦ ਕਰਾਂਗੇ। ਨਹੀਂ, ਆਪਾਂ ਤਾਂ ਮਿੰਟੂ ਜੀ ਕਿੰਨੇ ਦਿਨਾਂ ਤੋਂ ਇਹ ਗੱਲ ਕਰ ਰਹੇ ਹਾਂ, ਜਦੋਂ ਝੋਨੇ ਦੀ ਲਿਫਟਿੰਗ ਦਾ ਮਾਮਲਾ ਸੀਗਾ। ਮਹੀਨਿਆਂ ਤੋਂ ਹਾਂਜੀ, ਝੋਨੇ ਦੀ ਲਿਫਟਿੰਗ ਦਾ ਮਾਮਲਾ ਸੀਗਾ, ਉਦੋਂ ਵੀ ਆਪਾਂ ਇਹ ਗੱਲ ਕਹਿੰਦੇ ਸੀਗੇ ਵੀ ਤੁਹਾਡੇ ਜਿਹੜੇ ਐਕਸ਼ਨ ਨੇ, ਤੁਹਾਡੀ ਜਿਹੜੀ ਰਣਨੀਤੀ ਹੈ, ਜਾਂ ਇਹ ਜਿਹੜੇ ਧਰਨੇ ਮੁਜ਼ਾਹਰੇ ਨੇ, ਇਹ ਰਵਨੀਤ ਬਿੱਟੂ ਦੇ ਬਿਆਨ ਕੀ ਕਹਿੰਦੇ ਸੀ? ਆਪਾਂ ਉਹਨਾਂ ਦੇ ਬਿਆਨ ਦੀ ਗੱਲ ਕੀਤੀ ਸੀ ਨਾ, ਉਹ ਕਹਿੰਦੇ ਸੀ ਤੁਸੀਂ ਮਜ਼ਦੂਰ ਵਿਰੋਧੀ ਹੈ, ਤੁਸੀਂ ਵਪਾਰੀ ਵਿਰੋਧੀ ਹੈ, ਤੁਸੀਂ ਐ, ਮਤਲਬ ਉਹ ਤਾਂ ਭਾਜਪਾ ਤਾਂ ਲੱਗੀ ਹੋਈ ਹੈ ਇਸ ਕੰਮ ਨੂੰ ਤੁਹਾਨੂੰ ਬਦਨਾਮ ਕਰਨ ਦੇ ਲਈ। ਤੁਹਾਡੇ ਐਕਸ਼ਨ ਹੀ ਜੇ ਤੁਹਾਨੂੰ ਬਦਨਾਮ ਕਰਨਗੇ ਤਾਂ ਫਿਰ ਨਹੀਂ, ਵਪਾਰ ਮੰਡਲ ਨੂੰ ਪੋਲਰਾਈਜ਼ ਕਰਨਗੇ ਨਾ ਜੀ। ਹਾਂਜੀ, ਬਿਲਕੁਲ। ਉਹ ਜਿਵੇਂ ਤੁਸੀਂ ਸਖਤਾਈ ਕਰੋਗੇ, ਦੁਕਾਨਾਂ ਬੰਦ ਕਰੋਗੇ, ਉਹ ਪੋਲਰਾਈਜ਼ ਕਰਨਗੇ ਤੁਹਾਡੇ ਖਿਲਾਫ, ਔਰ ਉਹ ਪੋਲਰਾਈਜੇਸ਼ਨ ਤੁਹਾਨੂੰ ਦਿਖੇਗੀ ਵੀ ਨਹੀਂ। ਦੂਜੀ ਚੀਜ਼ ਸਰ ਇਹ ਆ, ਦੂਜੀ ਚੀਜ਼ ਕਿ ਤੁਸੀਂ ਦੇਖੋ ਕਿਸਾਨ ਦੀ ਲੁੱਟ ਹੋਈ ਕਿ ਨਹੀਂ? 4 ਤੋਂ 7 ਕਿਲੋ ਦੀ ਕਾਟ ਲੱਗੀ ਕਿ ਨਹੀਂ? ਲੱਗੀ ਬਿਲਕੁਲ ਜੀ। 68 ਯੂਨੀਅਨਾਂ ਪੰਜਾਬ ਦੇ ਵਿੱਚ ਆ, ਇਹਨਾਂ ਨੇ ਕੀ ਕੀਤਾ ਤੁਸੀਂ ਮੈਨੂੰ ਦੱਸੋ। ਮੈਂ ਵੇਂਦਾ ਰਿਹਾ, ਮਾਫ ਕਰਨਾ, ਆਹੀ ਡੱਲੇਵਾਲ ਸਾਹਿਬ ਸਾਡੀਆਂ ਮੰਡੀਆਂ 'ਚ ਵੀ ਆਏ ਨੇ। ਕਮਾਲ ਦੀ ਗੱਲ ਹੈ, ਮਲੋਟ ਮੰਡੀ 'ਚ ਵੀ ਆਏ, ਮੈਂ ਤੁਹਾਨੂੰ ਮੰਡੀਆਂ ਦੇ ਨਾਂ ਵੀ ਗਿਣਾ ਦੇਣਾ। ਜੀ। ਠੀਕ ਹੈ ਜੀ, ਸਾਰੀਆਂ ਲਾਈਵ ਕਰਕੇ ਚਲੇ ਜਾਂਦੇ ਨੇ। ਬਿਲਕੁਲ ਦੇਖੋ ਕਟਵਾਏ ਕਿ ਨਾ ਇਹਨਾਂ ਨੇ, ਕੀ ਹੋਇਆ ਮੁੜ ਕੇ? ਤਾਂ ਮਤਲਬ 4 ਤੋਂ 7 ਕਿਲੋ ਦੀ ਕਿਸਾਨ ਦੀ ਲੁੱਟ ਹੋਈ, 68 ਯੂਨੀਅਨਾਂ ਘੱਟੋ ਘੱਟ ਨੇ, ਕੀ ਕਰ ਸਕੇ? ਕੁਝ ਵੀ ਨਹੀਂ ਕੀਤਾ। ਬਿਲਕੁਲ ਜੀ। ਨਹੀਂ, ਨਾਲੇ ਮਿੰਟੂ ਜੀ ਇਹ ਵੀ ਗੱਲ ਆ ਨਾ ਕਿ ਜਿਨ੍ਹਾਂ ਨੇ ਜਿਹੜੇ ਅੱਕ ਕੇ ਮਤਲਬ 200 ਕੋਈ 300 ਕੋਈ 400 ਘੱਟ ਵੇਚ ਗਿਆ, ਉਹ ਕਿਸੇ ਲੇਖੇ ਨਹੀਂ, ਕਿਸੇ ਗਿਣਤੀ ਦੇ ਵਿੱਚ ਹੀ ਨਹੀਂ, ਕੋਈ ਉਹਨਾਂ ਦਾ ਰਿਕਾਰਡ ਹੀ ਨਹੀਂਗਾ। ਉਹ ਕਾਟ ਹੀ ਆਪਾਂ ਕਹਿ ਸਕਦੇ ਹਾਂ, ਕਾਟ ਹੀ ਹੋ ਗਈ ਨਾ, ਉਹ ਕਾਟ ਹੀ ਹੋ ਗਈ। ਅਗਲੇ ਨੇ ਕੋਈ ਨਗਦ ਤਾਂ ਦੇਣੇ ਨਹੀਂ, ਝੋਨਾ ਹੀ ਘਟਾਉਣਾ। ਬਿਲਕੁਲ, ਨਗਦ ਕਿੱਥੋਂ ਦੇਊਗਾ? ਉਹ ਮਤਲਬ ਕਿ ਤੁਸੀਂ ਆਪਣਾ ਪੰਜਾਬ ਦੇ ਵਿੱਚ ਵੀ ਕਿਸਾਨ ਦੀ ਲੁੱਟ ਨਹੀਂ ਰੁਕਵਾ ਸਕੇ। ਹਾਂਜੀ, ਬਿਲਕੁਲ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ। ਪੰਜਾਬ ਦੇ ਕੁਝ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ ਆਏ ਨੇ ਜੀ। ਦੇਖੋ, ਇਹ ਕੁਝ 7-8 ਅਧਿਆਪਕ ਨੇ ਪ੍ਰਵੀਨ ਜੀ, ਇਹਨਾਂ ਨੇ ਜੋ ਪਿਛਲੇ ਦਿਨੀ ਹੋਈ ਸੀਗੀ ਚੋਣ ਕੁਝ ਮੈਂਬਰਾਂ ਦੀ, ਇੱਕ ਪਿੰਡ ਦੇ ਵਿੱਚ ਸਰਪੰਚ ਦਾ ਇਲੈਕਸ਼ਨ ਸੀਗਾ ਗਿੱਦੜਬਾਹੇ। ਇਹਨਾਂ ਨੇ ਇੱਕ ਪਿੰਡ ਦੇ ਵਿੱਚ ਸ਼ਾਇਦ ਡਿਊਟੀ ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਕੁਝ ਹੋਰ ਪਿੰਡ ਵੀ ਹੋਣਗੇ, ਮੈਨੂੰ ਪਤਾ ਨਹੀਂ ਹੈ। ਮੈਨੂੰ ਤੇ ਇੱਕ ਪੁਲਿਸ ਦੇ ਸੋਰਸ ਨੇ ਇੱਥੋਂ ਤੱਕ ਦੱਸਿਆ ਕਿ 4 ਅਧਿਆਪਕਾਂ ਨੂੰ ਉਸ ਦਿਨ ਹਵਾਲਾਤ 'ਚ ਵੀ ਡੱਕ ਦਿੱਤਾ ਗਿਆ ਸੀ ਰਾਤ, ਇੱਕ ਪੁਲਿਸ ਅਫਸਰ ਵੱਲੋਂ। ਤਾਂ ਮਤਲਬ ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿ ਇੱਕ ਤੁਹਾਨੂੰ ਯਾਦ ਹੋਣਾ, ਤੋਤੀ ਸਰਪੰਚ
ਉਹਦਾ ਪਿੰਡ ਦਾ ਵੀ ਜ਼ਿਕਰ ਆਉਂਦਾ ਹੈ ਕਿ ਉਹਦੇ ਪਿੰਡ ਦੇ ਵਿੱਚ ਵੀ ਕੁਝ ਅਧਿਆਪਕਾਂ ਨੇ ਡਿਊਟੀ ਤੇ ਜਾਣ ਤੋਂ ਇਨਕਾਰ ਕੀਤਾ ਸੀਗਾ। ਤਾਂ ਇਹਦੇ ਸਿੱਟੇ ਵਜੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਜਾਣਕਾਰੀ ਆ, ਹਾਲਾਂਕਿ ਇਹਦੇ ਕੋਈ, ਕਿਉਂਕਿ ਹੁਣ ਤੁਹਾਨੂੰ ਪਤਾ ਨਾ ਇਸ ਤਰ੍ਹਾਂ ਅਧਿਆਪਕਾਂ ਨੂੰ ਹਵਾਲਾਤ ਦੇ ਵਿੱਚ ਜੇ ਡੱਕਿਆ ਗਿਆ ਹੈ, ਤਾਂ ਇਹਦੇ ਕੋਈ ਪ੍ਰਮਾਣ ਤਾਂ ਹੋਣਗੇ ਨਹੀਂ। ਇਹਦਾ ਮਤਲਬ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ 'ਚ ਡਰਾਉਣ ਵਾਸਤੇ ਉਹਨਾਂ ਨੂੰ ਪਾਇਆ ਹੋਇਆ ਹੈਗਾ, ਪਰ ਉਹਦਾ ਕੋਈ ਦਸਤਾਵੇਜ਼ ਤੇ ਹੈ ਨਹੀਂਗਾ। ਪਰ ਮੈਨੂੰ ਕਿਸੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਚਾਰਾਂ ਨੂੰ ਢੱਕ ਦਿੱਤਾ ਗਿਆ ਸੀਗਾ, ਉਹਨਾਂ ਨੇ ਇਨਕਾਰ ਕੀਤਾ। ਮਤਲਬ ਕਿ ਲੜਾਈ ਝਗੜੇ ਤੋਂ ਡਰਦਿਆਂ ਜਾਂ ਕੋਈ ਹੋਰ ਚੀਜ਼ਾਂ ਨੇ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ ਇਹ ਤਕਰੀਬਨ 7-8 ਅਧਿਆਪਕ ਨੇ ਜਿਨ੍ਹਾਂ ਤੇ ਗਾਜ਼ ਡਿੱਗੀ ਹੈ, ਸਸਪੈਂਡ ਕਰ ਦਿੱਤਾ ਗਿਆ ਇਹਨਾਂ ਨੂੰ। ਹੁਣ ਉਹ 4 ਅਧਿਆਪਕ ਕਿਹੜੇ ਆ ਮੈਨੂੰ ਸਮਝ ਨਹੀਂ ਲੱਗਦੀ, ਉਹ ਕਿਉਂ ਨਹੀਂ ਬੋਲ ਰਹੇ। ਉਹਨਾਂ ਨੂੰ ਆਪਣੇ ਆਗੂਆਂ ਨੂੰ ਦੱਸਣਾ ਚਾਹੀਦਾ। ਔਰ ਦੂਜੀ ਗੱਲ, ਡਿਊਟੀ ਦੇਣ ਤੋਂ ਕਾਹਦਾ ਡਰਨਾ। ਜੇ ਮੰਨ ਲਓ ਪਿੰਡ ਲੜਾਈ ਝਗੜੇ ਵਾਲਾ ਹੈਗਾ ਵੀ ਹੈ ਤਾਂ ਉੱਥੇ ਪਹਿਲਾਂ ਪੁਲਿਸ ਹੈ ਨਾ, ਪਹਿਲਾਂ ਤੇ ਪੁਲਿਸ ਤੇ ਗੱਲ ਪੈਣਗੇ ਨਾ ਲੋਕ। ਹਾਂਜੀ, ਤੁਹਾਨੂੰ ਕਿਹਨੇ ਕੁਝ ਕਹਿਣਾ। ਹਾਂਜੀ, ਬਾਕੀ ਅਮਨ ਅਮਾਨ ਦੇ ਨਾਲ ਵੋਟਾਂ ਪਈਆਂ, ਇੱਥੇ ਕੋਈ ਜ਼ਿਆਦਾ ਰੌਲਾ ਨਹੀਂ ਪਿਆ। ਸੋ ਇਹਨਾਂ ਅਧਿਆਪਕਾਂ ਤੇ ਗਾਜ਼ ਇਸੇ ਵਾਸਤੇ ਡਿੱਗੀ ਆ, ਕਹਿਣ ਮੌਕੇ ਤੇ ਇਹਨਾਂ ਨੇ ਜਿਹੜੇ ਇਹਨਾਂ ਦੇ ਕੇਂਦਰ ਸੀ ਉਹਨਾਂ ਤੇ ਡਿਊਟੀ ਜਾ ਕੇ ਜੁਆਇਨ ਨਹੀਂ ਕੀਤੀ ਹੈਗੀ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਇੱਕ IVF ਹਸਪਤਾਲ ਨੂੰ ਚਲਾਉਣ ਵਾਲੇ ਸੰਚਾਲਕ ਤੇ ਘਰ ਛਾਪਾ ਮਾਰਿਆ ਗਿਆ ਜੀ। ਦੇਖੋ, ਇਹ ਬੀਬੀ ਜਿਹੜੀ ਆ ਇਹ ਕਾਫੀ ਟੈਲੀਵਿਜ਼ਨ ਤੇ ਆਉਂਦੀ ਆ, ਬਹੁਤ ਮਸ਼ਹੂਰੀਆਂ ਚੱਲਦੀਆਂ ਨੇ ਇਹਦੀਆਂ, ਕਾਫੀ ਐਡ ਤੇ ਪੈਸਾ ਇਹ ਖਰਚ ਕਰਦੀ ਆ। ਬੀਬੀ ਸੋਫਤ, ਹੁਣ ਤਾਂ ਨਾਮ ਵੀ ਸਾਹਮਣੇ ਆ ਗਿਆ ਨਾ। ਹਾਂਜੀ। ਤਾਂ ਇਹਨਾਂ ਦੀਆਂ ਕਈ ਹਸਪਤਾਲ ਦੀਆਂ ਬ੍ਰਾਂਚਾਂ ਨੇ, ਸ਼ਾਇਦ ਜਲੰਧਰ ਵੀ ਹੈ, ਲੁਧਿਆਣੇ ਵੀ ਹੈ। ਤਾਂ ਲੁਧਿਆਣੇ ਰੇਡ ਹੋਈ ਹੈ ਇਨਕਮ ਟੈਕਸ ਦੀ। ਤਾਂ ਦੱਸਦੇ ਆ ਕਿ ਕਾਫੀ ਕੁਝ ਖੰਗਾਲਿਆ ਜਾ ਰਿਹਾ, ਕੁਝ ਨਕਦੀ ਵਗੈਰਾ ਤੇ ਮਿਲੀ ਜਾਂਦੀ। ਤੁਹਾਨੂੰ ਪਤਾ ਡਾਕਟਰ ਹੋਏ, ਵਕੀਲ ਹੋਏ, ਇਹ ਜ਼ਿਆਦਾ ਪੈਸਾ ਲੈਂਦੇ ਹੀ ਨਗਦ ਚ ਨੇ। ਤਾਂ ਇਹਦੇ ਤੇ ਕੋਈ ਆਫੀਸ਼ੀਅਲੀ ਹੁਣ ਤੱਕ ਜਾਣਕਾਰੀ ਨਹੀਂ ਆਈ, ਪਰ ਇਹ ਇਨਕਮ ਟੈਕਸ ਦੇ ਨਾਲ ਦੱਸਦੇ ਆ ਕਿ ਜੁੜਿਆ ਛਾਪਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਮੀਡੀਆ ਰਿਪੋਰਟਾਂ ਕਹਿ ਰਹੀਆਂ ਕਿ ਨਕਦੀ ਇਤਿਆਦਕ, ਉਹ ਤੇ ਆਪਾਂ ਨੂੰ ਸੁਭਾਵਕ ਹੈ, ਨਕਦੀ ਮਾੜੀ ਮੋਟੀ ਤੇ ਮਿਲ ਹੀ ਜਾਂਦੀ। ਹੁਣ ਕਿੰਨੀ ਕੁ ਆ ਇਹਦੀ ਜਦੋਂ ਪੁਸ਼ਟੀ ਹੋਊਗੀ ਕਿਸੇ ਗੱਲ ਤੋਂ ਫੇਰ ਪਤਾ ਲੱਗਣਾ। ਤਾਂ ਪ੍ਰਵੀਨ ਜੀ, ਇਹ ਮਾਮਲੇ ਤੁਹਾਨੂੰ ਪਤਾ ਹੀ ਆ, ਈਡੀ ਆ ਗਈ, ਕਦੇ ਇਨਕਮ ਟੈਕਸ ਆ ਗਿਆ, ਕਦੇ ਕੋਈ ਕਦੇ ਕੋਈ ਕਦੇ ਕੋਈ। ਤਾਂ ਗੱਲ ਇਹ ਆ, ਅਸਲ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਵੀ NRI ਦੀ ਕਹਾਣੀ ਦੱਸਦਾ, ਜਿਹੜਾ ਕੈਨੇਡਾ ਦਾ ਸੀਗਾ। ਉਸਨੇ ਸਰ ਮੈਨੂੰ ਦੱਸਿਆ ਤੇ ਮੈਂ ਤਾਂ ਹਿੱਲ ਗਿਆ। ਕੈਨੇਡਾ ਚੋਂ ਕਹਿੰਦਾ ਜੀ ਕੋਈ ਡਾਕਟਰ ਆਉਂਦਾ ਸੀਗਾ, ਉਹਦੇ ਬੱਚਾ ਨਹੀਂ ਸੀ ਹੁੰਦਾ, ਨੌਜਵਾਨ ਵਿਚਾਰਾ ਸੀਗਾ, ਤੰਗ ਸੀ, ਤਾਂ ਉਹਨੂੰ ਇੱਥੇ ਇੰਡੀਆ 'ਚ ਬੁਲਾਇਆ ਗਿਆ। ਪ੍ਰਵੀਨ ਜੀ 3 ਵਾਰੀ ਉਹਦੇ ਤੋਂ ਪੈਸੇ ਲੈ ਗਏ, ਇਹ ਕਹਿ ਕੇ ਕਿ ਪ੍ਰੈਗਨੈਂਸੀ ਹੋ ਗਈ IVF ਦੇ ਜ਼ਰੀਏ ਜੀ। 2 ਵਾਰੀ ਇਹ ਕਿਹਾ ਗਿਆ ਕਿ ਨਹੀਂ ਜੀ ਤੁਹਾਡੀ ਪ੍ਰੈਗਨੈਂਸੀ ਸੀ ਉਹ ਠੀਕ ਨਹੀਂ ਹੋਈ, ਤੁਹਾਡੀ ਵਜ੍ਹਾ ਕਰਕੇ ਤੁਸੀਂ ਸਟ੍ਰੈਸ ਲੈ ਗਏ ਹੋ। 3 ਵਾਰੀ ਫਿਰ ਉਹਨੇ ਏਦਾਂ ਕੀਤਾ ਕਿ ਜਾ ਕੇ ਆਪਣੇ ਸ਼ਹਿਰ ਦੇ ਵਿੱਚੋਂ ਚੈੱਕ ਕਰਵਾਇਆ ਤਾਂ ਉੱਥੇ ਪ੍ਰੈਗਨੈਂਸੀ ਹੈ ਹੀ ਨਹੀਂ ਸੀ। ਇਹਨਾਂ ਨੇ ਤੋੜ ਦਿੱਤਾ। ਰੌਲਾ ਪੈਂਦਾ ਯਾਨੀ ਉਹਦਾ 15-20 ਲੱਖ ਰੁਪਈਆ, ਇੱਕ ਹਸਪਤਾਲ ਮੈਨੂੰ ਨਾ ਭੁੱਲ ਗਿਆ, ਨਹੀਂ ਮੈਂ ਨਾਲ ਲੈ ਵੀ ਦੇਣਾ। ਤਾਂ ਮਤਲਬ ਕਿ 15-20 ਲੱਖ ਰੁਪਈਆ ਠੱਗ ਲਿਆ, ਮੁੜ ਕੇ ਉਹਦਾ ਨੰਬਰ ਵੀ ਬਲੌਕ ਲਿਸਟ 'ਚ ਪਾ ਦਿੱਤਾ। ਤਾਂ ਉਹ ਕਹਿੰਦਾ ਮੈਂ ਵੱਡੇ ਉਹਨੇ ਨਾਂ ਲਿਆ ਜੀ ਕੈਨੇਡਾ ਦੇ ਮੀਡੀਆ ਦੇ ਕੁਝ ਬੰਦਿਆਂ ਦੇ, ਕੁਝ ਇੱਥੋਂ ਦੇ, ਮਤਲਬ ਕਿ ਸਾਡੀ ਇੰਡੀਆ ਦੇ ਜਿਹੜੇ ਵੱਡੇ ਪੱਤਰਕਾਰ ਆ, ਬਹੁਤ ਵੱਡੇ, ਹੁਣ ਕੀ ਕਹੀਏ। ਤਾਂ ਮਤਲਬ ਕਿ ਕਹਿੰਦੇ ਜੀ ਕਿਸੇ ਨੇ ਮੇਰੀ ਗੱਲ ਹੀ ਨਹੀਂ ਸੁਣੀ, ਮੁੱਖ ਮੰਤਰੀ ਤੱਕ ਮੈਂ ਸ਼ਿਕਾਇਤਾਂ ਭੇਜੀਆਂ ਨੇ। ਤਾਂ ਉਲਟਾ ਉਹ ਡਾਕਟਰਾਂ ਨੇ ਮੇਰੇ ਤੇ ਪਰਚਾ ਕਰਵਾ ਦਿੱਤਾ, ਕਹਿੰਦੇ ਜੀ ਕਿ ਇਹ ਧਮਕੀਆਂ ਦਿੰਦਾ। ਤੇ ਕਹਿੰਦਾ ਮੈਂ ਤਾਂ ਸਿਰਫ ਇਹੀ ਕਿਹਾ ਸੀਗਾ ਕਿ ਮੇਰੇ ਪੈਸੇ ਦੇ ਦਿਓ ਬਈ, ਨਹੀਂ ਜਿੱਥੋਂ ਤੱਕ ਮੇਰੇ ਤੋਂ ਜਾ ਹੋਇਆ ਤਾਂ ਮੈਂ ਜਾਊਂਗਾ। ਬੰਦਾ ਦੁਖੀ ਹੋਇਆ, ਕੀ ਕਰੇ। ਬਿਲਕੁਲ। ਸੋ ਬਾਈ ਇਹ ਬਹੁਤ, ਉਹ ਕਹਿੰਦਾ ਕਿ 2 ਲੱਖ ਦੇ, ਮੰਨ ਲਓ ਇੱਕ ਵਾਰੀ ਮੇਰਾ 4 ਲੱਖ ਲੱਗਾ ਜਾਂ 5 ਲੱਖ ਲੱਗਾ, 2 ਲੱਖ ਦੇ ਬਿੱਲ ਮੈਨੂੰ ਜ਼ਰੂਰ ਮਿਲੇ। 2-3 ਲੱਖ ਉਹ ਕਹਿੰਦੇ ਜੀ ਅਸੀਂ ਲਵਾਂਗੇ ਦੂਜਾ, ਉਹ ਤੁਹਾਨੂੰ ਦੇ ਨਹੀਂ ਸਕਦੇ। ਉਹ ਦੋਨਾਂ ਪਾਰਟੀਆਂ ਦੀ ਅੰਡਰਸਟੈਂਡਿੰਗ ਹੈ। ਜਿੱਦਾਂ ਮਤਲਬ ਕਿ ਜਿਵੇਂ ਹੁਣ ਮੁੰਡੇ ਵਾਲਾ ਦਾ ਲਾਲਚ ਹੁੰਦਾ ਨਾ, ਕੋਈ 10-15 ਸਾਲ ਬਾਅਦ ਮਾਂ-ਬਾਪ ਬਣਨ ਜਾ ਰਿਹਾ ਕਿ ਮੁੰਡਾ ਹੀ ਹੋ ਜਾਵੇ। ਉਹ ਕਹਿੰਦੇ ਜੀ ਉਹ ਜੋ ਸ਼ੁਕਰਾਣੂਆਂ ਦੀ ਕੋਈ ਗੇਮ ਹੁੰਦੀ ਆ, ਉਹ ਫਿਰ ਬਾਈ ਆਪਾਂ ਰਿਕਾਰਡ ਤੇ ਥੋੜੀ ਲੈ ਕੇ ਆਵਾਂਗੇ, ਉਹ ਨਗਦ ਦੇ ਦਿਓ। ਵੇਖੋ ਇਸ ਤਰ੍ਹਾਂ ਦੀ ਖੇਡ ਚੱਲ ਰਹੀ ਆ, ਬਚੋ ਇਸ ਤਰ੍ਹਾਂ ਦੀ ਖੇਡ ਤੋਂ ਵੀ ਬਚੋ। ਮੈਂ ਤੁਹਾਨੂੰ ਅਵੇਅਰਨੈਸ ਵਾਸਤੇ ਨਾਲ ਜੋੜ ਕੇ ਗੱਲ ਕਹੀ ਆ। ਇਸ ਹਸਪਤਾਲ ਦੀ ਵੀ ਇਹਨੂੰ ਨਖੇੜਾ ਕਰਕੇ ਰੱਖਣਾ, ਯਾਨੀ ਉਹ ਕੋਈ ਹੋਰ ਹਸਪਤਾਲ ਸੀ, ਮੈਨੂੰ ਨਾਂ ਵਿਸਰ ਗਿਆ। ਮੁੰਡੇ ਨੇ ਮੇਰੇ ਨਾਲ ਲੰਮੀ ਚੌੜੀ ਗੁਫ਼ਤਗੂ ਕੀਤੀ ਆ। ਜੇ ਕਿਤੇ ਉਹ ਮੈਨੂੰ ਨੰਬਰ ਦੁਬਾਰਾ ਮਿਲ ਗਿਆ ਕਿ ਮੈਂ ਤੁਹਾਨੂੰ ਵੀ ਭੇਜੂੰਗਾ, ਬੇਸ਼ੱਕ ਉਹਨੂੰ ਲੈ ਲੈਣਾ ਤੁਸੀਂ ਕਿਸੇ ਟਾਕ ਸ਼ੋਅ ਦੇ ਵਿੱਚ। ਉਹ ਤੁਹਾਨੂੰ ਸਾਰੀ ਕਹਾਣੀ ਦੱਸੇਗਾ ਕਿ ਕਿਸ ਤਰ੍ਹਾਂ ਛਿੱਲ ਲਾਈ ਜਾ ਰਹੀ। ਇਹ ਪਤਾ ਨਹੀਂ ਕਿੰਨਾ ਕੁ ਪੈਸਾ ਮਿੰਟੂ ਜੀ ਕਮਾ ਰਹੇ ਨੇ। ਇਹ ਤਾਂ ਮਤਲਬ ਅੱਜ ਕੱਲ ਹਰ ਇੱਕ ਸੋਸ਼ਲ ਮੀਡੀਆ ਦਾ ਕੋਈ ਚੈਨਲ ਤੁਸੀਂ ਖੋਲ ਲਓ, ਉੱਥੇ ਉਹਨਾਂ ਦੀ ਐਡ ਹੀ ਚੱਲਦੀ ਹੁੰਦੀ ਹੈ ਲਗਾਤਾਰ। ਮਤਲਬ ਹਾਂਜੀ, ਘੱਟੋ ਘੱਟ 20-25 ਤਾਂ ਐਸੇ ਸਕਿੰਟ ਦੇ ਲੱਖਾਂ ਰੁਪਈਆ ਲੈਂਦੇ ਹੋਣਗੇ। ਹਾਂਜੀ 20-25 ਤਾਂ ਅਜਿਹੇ ਅਦਾਰੇ ਨੇ ਜਿਹੜੇ ਪੰਜਾਬ ਦੇ ਵਿੱਚ ਅਕਸਰ ਵੇਖੇ ਜਾਂਦੇ ਨੇ, ਮਤਲਬ ਪੰਜਾਬ ਦੇ ਵਿੱਚ ਪ੍ਰਚਲਿਤ ਨੇ, ਉਹਨਾਂ ਤੇ ਐਡ ਚੱਲਦੀ ਰਹਿੰਦੀ ਇਹਨਾਂ ਦੀ। ਹਾਂਜੀ। ਤਾਂ ਫਿਰ ਟੈਕਸ ਵਗੈਰਾ ਦਾ ਉਹੀ ਹੈ ਨਾ ਕਿ ਉਹ ਮਿਲਾਨ ਤੇ ਕਰਨਗੇ ਕਿ ਵਿਖਾ ਕੀ ਰਹੇ ਹੋ।
ਤੇ ਕਮਾ ਕੀ ਰਹੇ ਕਮਾ ਕੀ ਰਿਹਾ ਬਿਲਕੁਲ ਜੀ। ਤੇ ਅਮਿਤ ਸ਼ਾਹ ਇੱਧਰ AI ਦੇ ਵਿਕਟਮ ਬਣਨ ਨੂੰ ਫਿਰਦੇ ਨੇ। ਉਹ ਕਹਿੰਦੇ ਕਿ ਮੇਰੇ ਬਿਆਨ ਨੂੰ ਤਾਂ AI ਦੀ ਵਰਤੋਂ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਅਰੇ ਇਹ ਆਪ ਹਿੱਲ ਗਏ ਨੇ ਜੇ ਕਿ ਇਹ ਸਮਝਦੇ ਕਿ ਦੁਨੀਆ ਹਿੱਲੀ ਹੋਈ ਹੈ। ਜੀ ਜੀ ਬਈ ਕਮਾਲ ਦੀ ਗੱਲ ਹੈ। ਅਰੇ ਸਰ ਤੁਸੀਂ ਸਦਨ ਦੇ ਵਿੱਚ ਤੁਸੀਂ ਦਿੱਤਾ ਬਿਆਨ ਬਿਲਕੁਲ ਸਦਨ ਚ ਕਿਹੜੀ AI ਹੈ ਯਾਰ। ਹੁਣ ਕਹਿੰਦੇ ਜੀ ਮੇਰਾ ਬਿਆਨ ਤੋਂ ਅੱਛਾ ਇਹਨਾਂ ਨੇ ਪਤਾ ਕੀ ਕਿਹਾ ਹਾਂਜੀ ਕਿ ਅੰਬੇਦਕਰ ਕੁਛ ਲੋਕ ਕਰਦੇ ਜੇ ਇਹਨਾਂ ਮਤਲਬ ਕਿ ਰੱਬ ਦਾ ਨਾਮ ਲੈਣ ਤੇ 7 ਵਾਰੀ ਸੁਰਗ ਮਿਲ ਜਾਂਦਾ। ਅਰੇ ਸਰ ਮਰ ਕੇ ਪਤਾ ਨਹੀਂ ਕੋਈ ਸੁਰਗ ਹਾਸਲ ਕਰ ਸਕਦਾ ਹੈ ਕਿ ਨਹੀਂ, ਮੈਨੂੰ ਨਹੀਂ ਪਤਾ। ਮੇਰੇ ਕੋਲ ਕੋਈ ਉੱਥੇ ਕੋਈ ਸੈਕਟਰ ਦਾ ਐਡਰੈਸ ਨਹੀਂ ਹੈਗਾ ਕਿ ਫਲਾਣੇ ਸੈਕਟਰ 'ਚ ਸੁਰਗ ਹੈ। ਪਰ ਐਸੇ ਤੁਹਾਨੂੰ ਕਈ ਪਰਿਵਾਰ ਮਿਲ ਜਾਣਗੇ ਜਿਨ੍ਹਾਂ ਦਾ ਜੀਵਨ ਸੁਰਗ ਕੀਤਾ ਉਸ ਬੰਦੇ ਨੇ। ਅਰੇ ਸਰ 2 ਲੜਾਈਆਂ ਸੀ ਆਜ਼ਾਦੀ ਦੀਆਂ, ਬਰੀਕੀ ਨਾਲ ਸੁਣਿਓ ਜੀ ਜੀ। ਇੱਕ ਲੜਾਈ ਸੀ ਦੇਸ਼ ਦੀ ਆਜ਼ਾਦੀ ਦੀ, ਇੱਕ ਲੜਾਈ ਸੀ ਦੇਸ਼ ਦੇ ਅੰਦਰ ਇੱਕ ਸ਼ੋਸ਼ਣ ਇੱਕ ਜ਼ੁਲਮ ਤੋਂ ਆਜ਼ਾਦੀ ਦੀ ਲੜਾਈ ਸੀ। ਬਿਲਕੁਲ ਅੰਬੇਦਕਰ ਉਹ ਲੜ ਰਿਹਾ ਸੀਗਾ, ਗਾਂਧੀ ਭਗਤ ਸਿੰਘ ਹੋਰੀ ਦੂਜੀ ਲੜਾਈ ਲੜ ਰਹੇ ਸੀ। ਸਮਝਦੇ ਹੋ ਨਾ ਜੀ ਜੀ। ਤਾਂ ਦੋਨਾਂ ਲੜਾਈਆਂ ਦੀ ਅਹਿਮੀਅਤ ਸੀਗੀ। ਸੋ ਇਸ ਕਰਕੇ ਸਰ ਮੈਂ ਹੈਰਾਨ ਆ ਕਿ ਇਸ ਬੰਦੇ ਨੇ ਪਹਿਲਾਂ ਤੇ ਮਜ਼ਾਕ ਉਡਾ ਦਿੱਤਾ, ਜਦ ਫਸ ਗਿਆ ਇਹ ਬੰਦਾ ਗੁਜਰਾਤ ਲੌਬੀ ਦਾ ਜਿਹੜਾ ਜੁਗਾੜੂ ਚਣਕਿਆ, ਜਿਸ ਨੂੰ ਇਹ ਚਣਕਿਆ ਕਹਿੰਦੇ ਆ, ਹੁਣ ਇਹ ਝੂਠ ਤੇ ਉਤਰ ਆਇਆ, ਬੇਸ਼ਰਮੀ ਤੇ ਉਤਰ ਆਇਆ ਸਰ। ਤੇ ਐਡਾ ਬੇਸ਼ਰਮ ਆਦਮੀ ਹੈ, ਕਹਿ ਰਿਹਾ ਜੀ ਮੇਰਾ ਬਿਆਨ ਤੋੜ ਮਰੋੜ ਕੇ ਕਿਸਨੇ। ਅਰੇ ਸਦਨ ਚ ਕਿਹੜੀ AI ਕੰਮ ਕਰਦੀ ਹੈ ਸਰ, ਲਾਈਵ ਚੱਲਦਾ ਉੱਥੇ, ਲਾਈਵ ਚੱਲਦਾ। ਤੁਸੀਂ ਇਹ ਗੱਲ ਕਹੀ ਆ। ਸੋ ਗੱਲ ਇਹ ਆ ਕਿ ਇਧਰੋਂ ਖੜਗੇ ਹੋਰੀ ਵੀ ਗਰਮ ਹੋਏ ਪਏ ਆ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਬਈ ਅੱਜ ਰਾਤ ਤੱਕ ਇਹਨਾਂ ਦਾ ਅਸਤੀਫਾ ਦਿਓ, ਨਹੀਂ ਤੇ ਫਿਰ ਦੇਖਦੇ ਹਾਂ, ਯਾਨੀ ਬਰਖਾਸਤ ਕਰੋ, ਨਹੀਂ ਤਾਂ ਦੇਖਾਂਗੇ। ਤਾਂ ਮਾਮਲਾ ਇਹਨੂੰ ਪੁੱਠਾ ਪੈ ਗਿਆ ਸਾਬਕਾ ਤੜੀ ਪਾਰ ਨੂੰ। ਹੁਣ ਯਾਨੀ AI ਤੇ ਲੈ ਆਂਦਾ, ਇੱਧਰ ਉਧਰ ਲੈ ਆਂਦਾ। ਤਾਂ ਬਹੁਤ ਘਟੀਆ ਬਿਆਨ ਸੀ। ਮੈਂ ਦੀ ਨਹੀਂ ਤਾਂ ਗ੍ਰਹਿ ਮੰਤਰੀ ਆ, ਮੈਂ ਕਦੇ ਅਦਬ ਤੋਂ ਬਗੈਰ ਨਹੀਂ ਬੋਲਦਾ ਸਰ, ਕਦੇ ਅਦਬ ਤੋਂ ਬਗੈਰ ਨਹੀਂ ਬੋਲਦਾ, ਚਾਹੇ ਮੈਂ ਕਿਸੇ ਦੀ ਵਿਲੋਚਨਾ ਕਰਾਂ। ਪਰ ਜੋ ਘਟੀਆ ਬਿਆਨ ਅੰਬੇਦਕਰ ਜੀ ਬਾਰੇ ਇਹਨਾਂ ਨੇ ਦਿੱਤਾ ਸਰ, ਅੰਬੇਦਕਰ ਦੀ ਜੀਵਨੀ ਹਰ ਇੱਕ ਬੰਦੇ ਨੂੰ ਪੜ੍ਹਨੀ ਚਾਹੀਦੀ ਆ, ਮੇਰਾ ਮੰਨਣਾ। ਐਸੇ ਰੌਸ਼ਨ ਦਿਮਾਗ ਔਰ ਬੇਹੱਦ ਮੈਂ ਤੁਹਾਨੂੰ 36 ਇਹਨਾਂ ਦੀਆਂ ਚੀਜ਼ਾਂ ਦੱਸ ਸਕਦਾ ਜੋ ਇਹ ਅੰਬੇਦਕਰ ਜੀ ਦੇ ਮਾਮਲੇ ਦੇ ਵਿੱਚ ਗਲਤ ਕਰਕੇ ਜਾਂਦੇ ਨੇ ਜੀ। ਉਹਨਾਂ ਨੇ ਅਸਤੀਫਾ ਉਹਨਾਂ ਨੇ ਹਿੰਦੂ ਆਖੇ ਇਹਨਾਂ ਤੋਂ ਦੁਖੀ ਹੋ ਕੇ। ਅਰੇ ਸਰ ਹਿੰਦੂ ਕੋਡ ਬਿੱਲ ਸੀਗਾ ਨਾ ਜਿਹੜਾ, ਜੋ ਉਹਦੀ ਮੁਖਾਲਫਤ ਹੋ ਰਹੀ ਸੀਗੀ, ਜਿਹਦੇ ਜਰੀਏ ਐਸੀ ਭਾਈਚਾਰੇ ਨੂੰ, ਦਲਿਤ ਵਰਗ ਨੂੰ ਹੱਕ ਮਿਲਣੇ ਸੀਗੇ, ਉਹ ਜਿਹੜੀ ਮੁਖਾਲਫਤ ਹੋ ਰਹੀ ਸੀ ਉਹਦੇ ਕਰਕੇ ਅਸਤੀਫਾ ਦਿੱਤਾ ਸੀ। ਤੇ ਉਹਦੇ ਮੁਖਾਲਫਤ ਸਭ ਤੋਂ ਜ਼ਿਆਦਾ RSS ਵਾਲੇ ਸੀਗੇ। ਮਤਲਬ ਕਿ ਇਤਿਹਾਸ ਨੂੰ ਇਹ ਤੋੜ ਮਰੋੜ ਕੇ ਪੇਸ਼ ਕਰਦੇ ਨੇ ਹਰ ਪੈਰ ਤੇ। ਪ੍ਰਵੀਨ ਜੀ ਮੈਂ ਹੈਰਾਨ ਆ, ਮੈਂ ਬਹੁਤ ਘੱਟ ਪੜ੍ਹਿਆ ਲਿਖਿਆ ਇਨਸਾਨ ਆ, ਪਰ ਜਦੇ ਝੱਟ ਚ ਸਾਰੀਆਂ ਚੀਜ਼ਾਂ ਲੱਭ ਲਈਦੀਆਂ। ਪਰ ਬਹੁਤ ਵੱਡੇ ਪੜ੍ਹੇ ਲਿਖੇ ਵਰਗ ਵੀ ਇੱਥੇ ਬੇਵਕੂਫ ਬਣੀ ਜਾਂਦੇ ਆ। ਮੈਂ ਤੇ ਹੈਰਾਨ ਹੋ ਇਸ ਗੱਲੋਂ ਹੋ ਜਾਂਦਾ ਜੀ। ਬਿਲਕੁਲ ਮਿੰਟੂ ਜੀ, ਜਦੋਂ ਕੋਈ ਵੀ ਗੱਲ, ਕੋਈ ਵੀ ਆਜ਼ਾਦੀ ਘੁਲਾਟੀਆ, ਕੋਈ ਵੀ ਥਿਊਰੀ, ਕੋਈ ਵੀ ਆਈਡੀਓਲੋਜੀ, ਕੁਛ ਕਿਸੇ ਵੀ ਤਰ੍ਹਾਂ ਦਾ ਕੋਈ ਗੱਲ, ਕੋਈ ਬੰਦਾ ਸਮਾਜ ਨੂੰ ਰੌਸ਼ਨ ਦਿਮਾਗ ਕਰਨ ਦੀ ਗੱਲ ਕਰਦਾ, ਤੇ ਇਹ RSS ਵਾਲਿਆਂ ਨੂੰ ਪਤਾ ਨਹੀਂ ਕਿਉਂ ਦਿੱਕਤ ਹੈ। ਮਤਲਬ ਚਲੋ ਤੁਸੀਂ ਆਪਦਾ ਏਜੰਡਾ ਕਰਨਾ ਕਰੀ ਚਲੋ, ਕੋਈ ਤੁਹਾਨੂੰ ਰੋਕਦਾ ਨਹੀਂ, ਰੋਕ ਸਕਦਾ ਵੀ ਨਹੀਂ। ਹੁਣ ਤਾਂ ਤੁਸੀਂ ਸੱਤਾਧਾਰੀ ਹੋ, ਹੁਣ ਕੌਣ ਰੋਕੂਗਾ ਤੁਹਾਨੂੰ। ਪਰ ਫਿਰ ਵੀ ਕੋਈ ਬੰਦਾ ਕੋਈ ਜ਼ੁਲਮਾਂ ਦੀ ਗੱਲ ਕਰਦਾ, ਕੋਈ ਦੱਬੇ ਕੁਚਲਿਆਂ ਦੀ ਗੱਲ ਕਰਦਾ, ਕੋਈ ਕਿਸੇ ਨੂੰ ਪੜ੍ਹਾਉਣ ਦੀ ਗੱਲ ਕਰਦਾ, ਉਹਨੂੰ ਹੱਕ ਦੇਣ ਦੀ ਗੱਲ ਕਰਦਾ, ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਤਾਂ ਸਗੋਂ ਕਹੋ ਕਿ ਭਾਈ ਹੱਕ ਮਿਲਣੇ। ਨਹੀਂ, ਇਹਨਾਂ ਨੇ ਅਤੀਤ ਦੇ ਵਿੱਚ ਉਹ ਕੁਝ ਕੀਤਾ ਹੈ, ਇਹ ਉਹਨੂੰ ਲੁਕਾਉਣ ਵਾਸਤੇ ਹੀ ਇਤਿਹਾਸ ਨੂੰ ਜ਼ੋਰ ਲੱਗਿਆ ਲੁਕਾਉਣ ਪਿਆ ਦਾ ਕੰਮ ਕਰਦੇ ਆ ਸਰ। ਸੁਭਾਸ਼ ਚੰਦਰ ਬੋਸ, ਅੰਬੇਦਕਰ ਜੀ, ਇਸ ਤੋਂ ਇਲਾਵਾ ਪਟੇਲ, ਇਹਨਾਂ ਮਾਮਲਿਆਂ 'ਚ ਬਹੁਤ ਝੂਠ ਬੋਲਦੇ ਆ। ਕਿਤੇ ਖੁੱਲਾ ਟਾਈਮ ਹੋਇਆ ਤੁਹਾਨੂੰ ਕੱਲੇ ਕੱਲੇ ਕਿਤਾਬ ਦੇ ਹਵਾਲੇ ਨਾਲ ਦੱਸ ਦੂੰਗਾ ਕਿ ਕਿੱਥੇ ਕਿੱਥੇ ਝੂਠ ਬੋਲਦੇ ਇਹਨਾਂ ਨੇ। ਤੇ ਭਗਤ ਸਿੰਘ, ਗਾਂਧੀ ਦੇ ਮਾਮਲੇ 'ਚ ਝੂਠ ਬੋਲਿਆ, ਜਿਹੜਾ ਮੈਂ ਕਈ ਥਾਵਾਂ ਤੇ, ਕਈ ਮੰਚਾਂ ਤੇ ਕਿਤਾਬਾਂ ਦੇ ਹਵਾਲੇ ਨਾਲ ਸਾਬਤ ਕੀਤਾ। ਈਵਨ ਦੈਟ ਕਿ ਸਾਡੇ ਪੰਜਾਬੀ ਵੀ ਉਸ ਨੈਰੇਟਿਵ ਨੂੰ ਕੋਟ ਕਰਦੇ ਨੇ। ਸੋ ਇਹ ਬੰਦੇ ਸੁਭਾਸ਼ ਚੰਦਰ ਬੋਸ ਦੇ ਮਾਮਲੇ ਦੇ ਵਿੱਚ ਅੱਡ ਤੋਂ ਝੂਠ ਬੋਲਦੇ ਆ, ਅੰਬੇਦਕਰ ਜੀ ਦੇ ਮਾਮਲੇ 'ਚ ਅੱਡ ਤੋਂ ਝੂਠ ਬੋਲਦੇ ਆ, ਪਟੇਲ ਵਾਲੇ ਮਾਮਲੇ 'ਚ ਵੀ ਅੱਡ ਤੋਂ ਝੂਠ ਬੋਲਦੇ ਆ। ਕਿਉਂਕਿ ਪਟੇਲ ਦੀ ਖੁਦ ਇੱਕ ਚਿੱਠੀ ਆ ਜਿਹਦੇ 'ਚ ਉਹ ਕਹਿੰਦਾ ਕਿ ਮੇਰੇ ਨਾਲ ਨਹਿਰੂ ਦੇ ਕੋਈ ਮਤਭੇਦ ਨਹੀਂ। ਇਹ ਗੱਲ ਕੁਛ ਗਲਤ ਅਨਸਰਾਂ ਵੱਲੋਂ ਫੈਲਾਈ ਜਾ ਰਹੀ। ਔਰ ਅਨਸਰ ਕੌਣ ਸੀ ਹੁਣ ਤੁਸੀਂ ਸਮਝ ਸਕਦੇ। ਹਾਂਜੀ ਹਾਂਜੀ ਬਿਲਕੁਲ, ਜਿਹੜੇ ਆਪਦੇ ਹੀਰੋ ਆ ਉਹ ਤਾਂ ਕਹਿੰਦੇ ਬੁਲਬੁਲ ਤੇ ਉੱਡ ਜਾਂਦਾ ਸੀ, ਕੋਈ ਕਾਹੇ ਤੇ ਉੱਡ ਜਾਂਦਾ ਸੀ। ਪਰ ਜਿਵੇਂ ਤੁਸੀਂ ਮਿੰਟੂ ਜੀ ਤੁਸੀਂ ਗੱਲ ਕੀਤੀ ਆ, ਅਸਲ ਦੇ ਵਿੱਚ ਜਿਹੜਾ ਗਾਂਧੀ ਦਾ ਕਤਲ ਹੋਇਆ ਉਹ ਇਸੇ ਹੇਠ ਚੋਂ ਹੀ ਨਿਕਲਿਆ, ਇਸੇ ਹੇਠ ਦਾ ਨਤੀਜਾ ਹੀ ਹੈ, ਜਿਹੜਾ ਪ੍ਰੋਪੇਗੰਡੇ ਦੀ ਹੇਠ।
ਤਾਂ ਬਿਲਕੁਲ ਨੱਥੂ ਰਾਮ ਗੌਡਸੇ ਕੌਣ ਸੀ? ਇਹਨਾਂ ਨੂੰ ਬੈਨ ਲੱਗਾ, ਇਹਨਾਂ ਤੇ ਬੈਨ ਹਾਂਜੀ। ਲੱਗਾ, ਉਹਦੇ ਤੇ ਅੱਡ ਤੇ ਇੱਕ ਬਹਿਸ ਹੋ ਸਕਦੀ ਹੈ ਕਿ ਹੂੰ, ਬਾਅਦ ਦੇ ਵਿੱਚ ਚੀਜ਼ਾਂ ਜਿਹੜੀਆਂ ਜੁੜੀਆਂ ਇਹਨਾਂ ਦੇ ਨਾਲ, ਉਹ ਤੇ ਇੱਕ ਹੂੰ, ਕਮਿਸ਼ਨ ਸੀਗਾ, ਉਹਦੇ ਵਿੱਚ ਹੂੰ। ਫਸ ਚੱਲੇ ਸੀਗੇ ਫਸ ਸਾਰੇ। ਚਲੇ ਸੀ। ਬਿਲਕੁਲ, ਇਹ ਬਿਲਕੁਲ। ਨਥੂਰਾਮ ਗੌਡਸੇ ਦੇ ਭਰਾ ਨੇ ਹੂੰ, ਜਦੋਂ ਆਇਆ ਜੇਲ੍ਹ ਦੇ ਵਿੱਚੋਂ, ਉਹਨੇ ਇੱਕ ਸਭਾ ਦੇ ਵਿੱਚ ਖੁਲਾਸਾ ਕਰ ਦਿੱਤਾ ਸੀ, ਲੰਮੀਆਂ ਚੌੜੀਆਂ ਇੱਕ ਤਵਾਰੀਖਾਂ ਨੇ ਹੂੰ। ਬਹੁਤ ਕੁਝ ਆ ਇਹਦੇ ਵਿੱਚ। ਜੀ, ਜੀ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਪਰ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕੱਲ੍ਹ ਦੇ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਦਾ ਜ਼ਿਕਰ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਜਿਹੜੇ ਫੇਕ ਐਨਕਾਊਂਟਰ ਨੇ, ਉਹਨਾਂ ਸੰਬੰਧੀ ਇੱਕ ਗੱਲ ਕੀਤੀ ਸੀਗੀ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਸੀਗੇ, ਜਦੋਂ ਆਪਾਂ ਗੱਲ ਕਰ ਰਹੇ ਸੀ, ਇੱਕ ਬੀਬੀ ਨੇ ਮੰਦਿਰ ਖੋਲ੍ਹਿਆ ਸੀਗਾ। ਦਾਅਵਾ ਕੀਤਾ ਕਿ 1978 ਤੋਂ ਬਾਅਦ ਬਣਦਾ, ਪਰ ਉਹਨੇ ਝੂਠ ਮਾਰਿਆ ਸੀਗਾ, ਝੂਠ ਬੋਲਿਆ ਸੀਗਾ। ਅੱਜ ਇੱਕ ਖਬਰ ਅਜਿਹੀ ਸਾਂਝੀ ਕਰਾਂਗੇ, ਇੱਕ ਆਜ਼ਾਦੀ ਘੁਲਾਟੀਏ। ਆਜ਼ਾਦੀ ਘੁਲਾਟੀਏ ਦਾ ਮਤਲਬ ਕਿ ਉਹ ਬੰਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਲੜਿਆ। ਉਹਨਾਂ ਦੇ ਜਵਾਈ ਤੇ ਉਹਨਾਂ ਦੇ ਹੋਰ ਰਿਸ਼ਤੇਦਾਰਾਂ ਨੂੰ ਚੱਕ ਲਿਆ ਗਿਆ ਪੁਲਿਸ ਵੱਲੋਂ। ਸਾਲ 1991-92 ਦੇ ਦਿਨਾਂ ਦੀ ਇਹ ਗੱਲ ਆ। 1996 ਦੇ ਵਿੱਚ, 1995-94 ਦੇ ਵਿੱਚ ਇਹ ਮਾਮਲਾ ਉਸ ਪੀੜਤ ਪਰਿਵਾਰ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਧਿਆਨ ਦੇ ਵਿੱਚ ਵੀ ਲਿਆਂਦਾ। ਹੁਣ ਉਸ ਕੇਸ ਦੇ ਵਿੱਚ ਮੋਹਾਲੀ ਦੀ ਜਿਸ ਕੋਰਟ ਦਾ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ, ਉਸ ਕੋਰਟ ਦੇ ਵਿੱਚ ਸਾਬਕਾ ਥਾਣਾ ਮੁਖੀ ਦੋਸ਼ੀ ਕਰਾਰ ਦਿੱਤਾ ਗਿਆ। ਤੁਸੀਂ ਸਾਲ ਗਿਣ ਲਓ ਆਪੇ, 91-92 ਦਾ ਮਾਮਲਾ ਉਹ, ਜਦੋਂ ਉਹਨੂੰ ਘਰੋਂ ਚੁੱਕਿਆ ਗਿਆ ਸੀ। 2024 ਦੇ ਵਿੱਚ ਉਸ ਮਾਮਲੇ ਦੇ ਵਿੱਚ ਉਹ ਜਿਹੜਾ ਚੁੱਕਣ ਵਾਲਾ ਥਾਣਾ ਮੁਖੀ ਹੈ, ਉਹ ਦੋਸ਼ੀ ਕਰਾਰ ਦਿੱਤਾ ਗਿਆ ਮੋਹਾਲੀ ਦੀ CBI ਅਦਾਲਤ ਵੱਲੋਂ। ਪੂਰਾ ਮਾਮਲਾ ਕੀ ਹੈ, ਇਹਦੀਆਂ ਤੰਦਾਂ ਖੋਲਾਂਗੇ ਬ੍ਰੇਕ ਤੋਂ ਬਾਅਦ।
ਆਪਾਂ ਚਰਚਾ ਜਦੋਂ ਕਰ ਰਹੇ ਸੀ ਜਾਲੀ ਚੀਜ਼ਾਂ ਦੇ ਨਾਲ ਜਿਹੜੇ ਲੋਕ ਤਰੱਕੀ ਲੈਣ ਦੇ ਚਾਹਵਾਨ ਨੇ, ਜਿਵੇਂ ਆਪਾਂ ਉਹ ਕੱਲ ਬੀਬੀ ਦਾ ਵੀ ਹਵਾਲਾ ਦਿੱਤਾ ਸੀਗਾ, ਉਸੇ ਦਰਮਿਆਨ ਆਪਾਂ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਤੇ ਪੰਜਾਬ ਦੇ ਵਿੱਚ ਹੋਏ ਆਮ ਲੋਕਾਂ ਦੇ ਕਤਲੇਆਮ ਦਾ ਜਿਹੜਾ ਉਹ ਜ਼ਿਕਰ ਕੀਤਾ ਸੀਗਾ। ਅੱਜ ਜਿਹੜੀ ਖਬਰ ਇੱਕ ਆ ਰਹੀ ਆ ਉਹਦੇ ਮੁਤਾਬਕ ਮੋਹਾਲੀ ਦੇ ਵਿੱਚ ਜਿਹੜੀ ਵਿਸ਼ੇਸ਼ ਸੀਬੀਆਈ ਦੀ ਅਦਾਲਤ ਆ, ਉਹਨੇ ਆਜ਼ਾਦੀ ਦੇ ਘੁਲਾਟੀਏ ਸੋਹਣ ਸਿੰਘ ਭਕਨਾ ਦੇ ਸਾਥੀ ਰਹੇ ਸੁਲੱਖਣ ਸਿੰਘ ਭਕਨਾ ਤੇ ਉਸਦੇ ਜਵਾਈ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਣ ਤੇ ਕਤਲ ਦੇ ਮੰਤਵ ਦੇ ਨਾਲ ਅਗਵਾ ਕਰਨ ਦੀ ਜਿਹੜੀ ਅਪਰਾਧਿਕ ਸਾਜ਼ਿਸ਼ ਸੀਗੀ, ਉਹਦੇ ਲਈ ਸਰਹਾਲੀ ਥਾਣੇ ਦੇ ਤਤਕਾਲੀ ਐਸਐਚਓ ਸੁਰਿੰਦਰਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੂਜੇ ਦੋਸ਼ੀ ਏਐਸਆਈ ਅਵਤਾਰ ਸਿੰਘ ਦੀ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਜੈ ਹਿੰਦ ਪਟੇਲ ਜਿਹੜਾ ਉਹ ਸਰਕਾਰੀ ਵਕੀਲ ਵਜੋਂ ਪੇਸ਼ ਹੋਇਆ ਸੀ। ਜਿਹੜੇ ਪੀੜਤ ਧਿਰ ਦੇ ਵਕੀਲ ਨੇ ਸਰਬਜੀਤ ਸਿੰਘ ਵੇਰਕਾ, ਉਹਨਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ 32 ਸਾਲਾਂ ਮਗਰੋਂ ਇਨਸਾਫ ਮਿਲਿਆ। ਅਗਲੀ ਸੁਣਵਾਈ 23 ਦਸੰਬਰ ਨੂੰ ਹੋਣੀ ਹੈ। ਇਸ ਦੇ ਵਿੱਚ ਸਜ਼ਾ ਸੁਣਾਈ ਜਾਣੀ ਹੈ। ਪੀੜਤਾਂ ਨੂੰ ਸਾਲ 1992 ਦੇ ਵਿੱਚ ਘਰੋਂ ਚੁੱਕਿਆ ਗਿਆ ਸੀ। ਉਸ ਤੋਂ ਬਾਅਦ ਦੋਵੇਂ ਕਦੇ ਘਰੇ ਵਾਪਸ ਨਹੀਂ ਪਰਤੇ, ਨਾ ਹੀ ਉਹਨਾਂ ਬਾਰੇ ਕੋਈ ਜਾਣਕਾਰੀ ਤੇ ਨਾ ਹੀ ਉਹਨਾਂ ਦੀਆਂ ਕੋਈ ਲਾਸ਼ਾਂ ਮਿਲੀਆਂ। ਸਰਬਜੀਤ ਸਿੰਘ ਦੱਸਦੇ ਨੇ ਕਿ 14 ਇਸਤਗਾਸਾ ਪੱਖ ਦੇ 14 ਤੇ ਬਚਾਅ ਪੱਖ ਦੇ 9 ਗਵਾਹਾਂ ਨੇ ਸੀਬੀਆਈ ਕੋਰਟ ਮੋਹਾਲੀ ਦੇ ਵਿੱਚ ਆਪਣੇ ਬਿਆਨ ਦਰਜ ਕਰਾਏ ਸੀਗੇ ਤੇ ਜਦੋਂ ਜੱਜ ਜਿਹੜੇ ਨੇ ਪੰਜਾਬ ਦੇ ਮਨਜੋਤ ਕੌਰ, ਉਹਨਾਂ ਨੇ ਫੈਸਲਾ ਸੁਣਾਉਂਦਿਆਂ ਸੁਰਿੰਦਰਪਾਲ ਸਿੰਘ, ਜੋ ਕਿ ਉਸ ਸਮੇਂ ਸਰਹਾਲੀ ਥਾਣੇ ਦਾ ਐਸਐਚਓ ਸੀਗਾ, ਉਹਨੂੰ ਦੋਸ਼ੀ ਕਰਾਰ ਦਿੱਤਾ ਤੇ ਨਾਲ ਹੀ ਇਹ ਦੱਸਿਆ ਕਿ ਸਬ ਇੰਸਪੈਕਟਰ ਜਿਹੜਾ ਸੁਰਿੰਦਰਪਾਲ ਸੀਗਾ ਇਸ ਮਾਮਲੇ ਦੇ ਵਿੱਚ ਬਰਨਾਲਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਹ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਸੰਬੰਧ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ। ਮਤਲਬ ਇੱਕ ਬੰਦਾ ਜਿਹਨੂੰ ਇਸ ਮਾਮਲੇ ਦੇ ਵਿੱਚ ਉਹ ਦੋਸ਼ੀ ਹੈ ਜਾਂ ਇਸ ਮਾਮਲੇ ਦੇ ਵਿੱਚ ਉਹਦੇ ਤੰਦ ਜੁੜਦੇ ਨੇ, ਉਹ ਪਹਿਲਾਂ ਹੀ ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ। ਸ਼ਿਕਾਇਤਕਰਤਾ ਪੱਖ ਦਾ ਕਹਿਣਾ ਇਹ ਹੈ ਕਿ 4 ਪੁਲਿਸ ਮੁਲਾਜ਼ਮ ਹੋਰ ਸੀਗੇ ਇਸ ਮਾਮਲੇ ਦੇ ਵਿੱਚ, ਪਰ ਉਹਨਾਂ ਦੀ ਪਛਾਣ ਨਹੀਂ ਹੋ ਸਕੀ। ਜਦੋਂ ਪੀੜਤਾਂ ਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤਾਂ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਦੇ ਨਾਲ 4 ਪੁਲਿਸ ਮੁਲਾਜ਼ਮ ਹੋਰ ਵੀ ਸੀਗੇ। ਸੀਬੀਆਈ ਦੀ ਚਾਰਜਸ਼ੀਟ ਇਹ ਗੱਲ ਕਹਿੰਦੀ ਹੈ ਕਿ 31 ਅਕਤੂਬਰ 1992 ਦੀ ਸ਼ਾਮ ਨੂੰ ਸੁਖਦੇਵ ਸਿੰਘ ਤੇ ਉਹਨਾਂ ਦੇ 80 ਸਾਲਾ ਸਹੁਰਾ ਸੁਲੱਖਣ ਸਿੰਘ ਭਕਨਾ ਵਾਸੀ ਭਕਨਾ ਤਰਨਤਾਰਨ ਨੂੰ ਏਐਸਆਈ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਸੁਖਦੇਵ ਸਿੰਘ ਦੇ ਘਰੋਂ ਘਣੂਪੁਰੀਏ ਕਾਲੇ ਏਰੀਏ ਦੇ ਵਿੱਚੋਂ ਚੱਕ ਲਿਆ ਸੀਗਾ। ਉਸ ਤੋਂ ਬਾਅਦ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਕਿ ਦੋਵਾਂ ਨੂੰ ਐਸਐਚਓ ਸੁਰਿੰਦਰਪਾਲ ਸਿੰਘ ਨੇ ਪੁੱਛਗਿੱਛ ਦੇ ਲਈ ਸੱਦਿਆ। ਸੁਲੱਖਣ ਸਿੰਘ ਇੱਥੇ ਆਪਣੀ ਧੀ ਨੂੰ ਮਿਲਣ ਆਇਆ ਹੋਇਆ ਸੀਗਾ। ਫਿਰ ਦੋਨਾਂ ਨੂੰ 3 ਦਿਨ ਤੱਕ ਪੁਲਿਸ ਥਾਣਾ ਸਰਹਾਲੀ ਦੇ ਵਿੱਚ ਤਰਨਤਾਰਨ ਦੇ ਵਿੱਚ ਤਾੜੀ ਰੱਖਿਆ, ਨਜਾਇਜ਼ ਤੌਰ ਤੇ ਰੱਖਿਆ। ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਪਰਿਵਾਰ ਵੀ ਮਿਲਦਾ ਰਿਹਾ, ਅਧਿਆਪਕ ਯੂਨੀਅਨ ਵੀ ਆਈਆਂ, ਪਰਿਵਾਰ ਵੱਲੋਂ ਖਾਣਾ ਜਾਂ ਕੱਪੜੇ ਹੋਰ ਵੀ ਮੁਹੱਈਆ ਕਰਵਾਏ ਗਏ, ਪਰ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਕੋਈ ਪਤਾ ਨਹੀਂ ਲੱਗਿਆ। ਸੁਖਵੰਤ ਕੌਰ, ਜਿਸ ਦੇ ਪਤੀ ਅਤੇ ਪਿਤਾ ਨੂੰ ਚੁੱਕਿਆ ਗਿਆ ਸੀ, ਉਹਨਾਂ ਨੇ ਤਾਰ ਭੇਜੀ ਉੱਚ ਅਧਿਕਾਰੀਆਂ ਨੂੰ, ਸ਼ਿਕਾਇਤ ਕੀਤੀ ਕਿ ਸ਼ੱਕ ਜਤਾਇਆ ਕਿ ਉਸਦੇ ਪਤੀ ਅਤੇ ਪਿਓ ਨੂੰ ਅਪਰਾਧਿਕ ਮਾਮਲਿਆਂ ਦੇ ਵਿੱਚ ਫਸਾਇਆ ਜਾ ਸਕਦਾ ਹੈ, ਪਰ ਇਸ ਸ਼ਿਕਾਇਤ ਦਾ ਫਾਇਦਾ ਹੀ ਨਹੀਂ ਹੋਇਆ ਕਿਉਂਕਿ ਫਸਾਇਆ ਤਾਂ ਆਪਾਂ ਕਹਿੰਦੇ ਜੇ ਉਹ ਜਿਉਂਦੇ ਹੁੰਦੇ ਤਾਂ, ਕਿਉਂਕਿ ਉਹਦਾ ਉਸ ਤੋਂ ਬਾਅਦ ਘਰ ਹੀ ਨਹੀਂ ਪਰਤੇ। ਜਿਹੜੇ ਸੁਖਦੇਵ ਸਿੰਘ ਸੀਗੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਦੇ ਵਿੱਚ ਲੈਕਚਰਰ ਸੀਗੇ ਤੇ ਵਾਈਸ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਸੀਗੇ। ਉਹਨਾਂ ਦੇ ਜਿਹੜੇ ਸਹੁਰਾ ਸਾਹਿਬ ਸੀਗੇ ਸੁਲੱਖਣ ਸਿੰਘ ਭਕਨਾ, ਉਹ ਆਜ਼ਾਦੀ ਘੁਲਾਟੀਏ ਸੀਗੇ ਤੇ ਆਜ਼ਾਦੀ ਦੀ ਲਹਿਰ ਦੇ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ਦੇ ਵਿੱਚੋਂ ਇੱਕ ਰਹੇ ਨੇ ਤੇ ਉਹ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਸੋਹਣ ਸਿੰਘ ਭਕਨਾ ਦੇ ਨਾਲ ਜੇਲ੍ਹ ਦੇ ਵਿੱਚ ਰਹੇ। ਸੁਲੱਖਣ ਸਿੰਘ ਹੋਰਾਂ ਨੇ ਜਾਂ ਸੋਹਣ ਸਿੰਘ ਭਕਨਾ ਹੋਰਾਂ ਨੇ, ਕਿੰਨੇ ਵੀ ਲੋਕ ਹੋਰ ਸੀ, ਬੜੇ ਮਹਾਨ ਲੋਕ ਸੀਗੇ ਉਹਨਾਂ ਨੇ ਇਸ ਖਾਤਰ ਆਪਣਾ ਦੇਸ਼ ਆਜ਼ਾਦ ਕਰਾਇਆ ਸੀ ਜਾਂ ਇਸ ਖਾਤਰ ਆਪਣੀਆਂ ਜਾਨਾਂ ਵਾਰੀਆਂ ਜਾਂ ਇਸ ਖਾਤਰ ਜੇਲ੍ਹਾਂ ਕੱਟੀਆਂ ਕਿ ਕੱਲ ਨੂੰ ਜਿਹੜਾ ਨਿਜ਼ਾਮ ਹੋਂਦ ਦੇ ਵਿੱਚ ਆਊਗਾ ਉਹ ਨਿਜ਼ਾਮ ਉਹਨਾਂ ਦੇ ਆਪਣਿਆਂ ਨੂੰ ਵੀ ਖਪਾ ਦੇਵੇ, ਆਪਣਿਆਂ ਨੂੰ ਤਾਂ ਕੀ ਕਿਸੇ ਵੀ ਬੇਕਸੂਰ ਨੂੰ ਖਪਾ ਦੇਵੇ, ਕਿਸੇ ਵੀ ਉਸ ਬੰਦੇ ਨੂੰ ਜਿਹਦੇ ਉੱਤੇ ਕੋਈ ਦੋਸ਼ ਨਹੀਂ ਹੈ, ਕੋਈ ਐਲੀਗੇਸ਼ਨ ਨਹੀਂ ਹੈ, ਆਪਾਂ ਕਹਿ ਲਈਏ ਦੋਸ਼ ਵੀ ਹੈ ਕਿਸੇ ਬੰਦੇ ਉੱਤੇ, ਕਿਸੇ ਬੰਦੇ ਨੇ ਕਿਸੇ ਹੱਥੋਂ ਕਤਲ ਵੀ ਹੋ ਗਿਆ, ਪਰ ਫਿਰ ਵੀ ਪੁਲਿਸ ਨੂੰ ਇਹ ਹੱਕ ਨਹੀਂ ਹੈ, ਪੁਲਿਸ ਕੋਲੇ ਇਹ ਅਧਿਕਾਰ ਨਹੀਂ ਹੈ ਕਿ ਉਹ ਪੁਲਿਸ ਦੀ ਗੋਲੀ ਦੇ ਨਾਲ ਉਹ ਬੰਦਾ ਮਾਰਿਆ ਜਾਵੇ। ਅਦਾਲਤ ਤੈਅ ਕਰੂਗੀ ਕਿ ਉਹ ਬੰਦਾ ਦੋਸ਼ੀ ਹੈ ਕਿ ਨਹੀਂ ਦੋਸ਼ੀ। ਜੇਕਰ ਉਹ ਦੋਸ਼ੀ ਹੋਇਆ ਤਾਂ ਅਦਾਲਤ ਦੇ ਵਿੱਚੋਂ ਕਾਨੂੰਨ ਉਹਨੂੰ ਸਜ਼ਾ ਦੇਵੇਗਾ, ਕੋਈ ਪੁਲਿਸ ਮੁਲਾਜ਼ਮ ਸਜ਼ਾ ਨਹੀਂ ਦੇਊਗਾ। ਪੁੱਛਗਿੱਛ ਦੇ ਲਈ ਸੱਦਣਾ ਇੱਕ ਆਮ ਪੁਲਿਸ ਦੀ ਰੂਟੀਨ ਕਾਰਵਾਈ ਹੈ, ਪਰ ਉਸ ਤੋਂ ਬਾਅਦ ਬੰਦੇ ਖਪਾ ਦੇਣੇ ਕਿ ਇਹਦੀ ਕੋਈ ਜਵਾਬਦੇਹੀ ਨਹੀਂ ਬਣਦੀ ਕਿ ਜਿਹੜਾ ਬੰਦਾ ਸੱਦ ਰਿਹਾ, ਜਿਹੜਾ ਬੰਦਾ ਇਹ ਗੱਲ ਵੈਸੇ ਵੀ ਚਲੋ ਕਾਨੂੰਨਾਂ ਤੌਰ ਤੇ ਆਪਾਂ ਬਹੁਤ ਘੱਟ ਜ਼ਿਕਰ ਕਰਦੇ ਹਾਂ, ਕੋਈ ਵੀ ਬੰਦਾ ਕਿਸੇ ਵੀ ਕੇਸ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਕੇਸ ਦੇ ਵਿੱਚ, ਚਾਹੇ ਕੋਈ ਐਨਡੀਪੀਐਸ ਦਾ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਕਿੰਨਾ ਵੀ ਸੰਗੀਨ ਕੇਸ ਹੈ, ਉਹ ਬੰਦਾ ਉਸ ਕੇਸ ਦੀ ਪ੍ਰਾਪਰਟੀ ਹੈ। ਤੇ ਜਦੋਂ ਕੇਸ ਪ੍ਰਾਪਰਟੀ ਹੈ, ਕੋਈ ਬੰਦਾ ਜਿਉਂਦਾ ਜਿਹੜਾ ਜਿਹਨੂੰ ਸੱਦਿਆ ਗਿਆ ਪੁਲਿਸ ਥਾਣੇ ਦੇ ਵਿੱਚ, ਚਾਹੇ ਉਹਨੂੰ ਸੀਬੀਆਈ ਸੱਦੇ, ਚਾਹੇ ਉਹ ਐਨਆਈ ਦੀ ਅਦਾਲਤ ਸੱਦੇ, ਐਨਆਈ ਸੱਦੇ ਤੇ ਚਾਹੇ ਕੋਈ ਹੋਰ ਏਜੰਸੀ, ਚਾਹੇ ਕੋਈ ਈਡੀ ਸੱਦੇ, ਕੇਸ ਪ੍ਰਾਪਰਟੀ ਕਾਨੂੰਨ ਦੇ ਕਹਿਣ ਦੇ ਮੁਤਾਬਕ, ਕਾਨੂੰਨ ਦੀ ਵਿਥਿਆ ਦੇ ਮੁਤਾਬਕ
ਸੰਵਿਧਾਨ ਦੇ ਮੁਤਾਬਕ ਕੇਸ ਪ੍ਰਾਪਰਟੀ ਜਿਉਂ ਦੀ ਤਿਉਂ ਰਹਿਣੀ ਚਾਹੀਦੀ ਹੈ। ਉਹਨੂੰ ਕੋਈ ਨਾ ਤਾਂ ਡਰ ਪੈ ਹੋਣਾ ਚਾਹੀਦਾ, ਨਾ ਉਹਦੀ ਕੋਈ ਲੁੱਟ ਹੋਣੀ ਚਾਹੀਦੀ ਜੇਕਰ ਕੋਈ ਪੈਸੇ ਦੇ ਰੂਪ ਦੇ ਵਿੱਚ ਹੈ, ਤੇ ਜੇਕਰ ਕੋਈ ਬੰਦੇ ਦੇ ਰੂਪ ਦੇ ਵਿੱਚ ਹੈ, ਇਨਸਾਨ ਦੇ ਰੂਪ ਦੇ ਵਿੱਚ ਹੈ, ਤਾਂ ਉਹਦਾ ਕੋਈ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ, ਇਹ ਕਾਨੂੰਨ ਕਹਿੰਦਾ। ਪਰ ਇੱਥੇ ਇਹ ਜਿਹੜੇ ਪੁਲਿਸ ਸੀਗੇ ਉਹਨਾਂ ਨੇ ਕਾਨੂੰਨ ਤਾਂ ਛਿੱਕੀ ਟੰਗਤਾ। ਉਹਨਾਂ ਨੇ ਹੋਰ ਲੋਕਾਂ ਦੇ ਨਾਲ ਉਹ ਲੋਕ ਵੀ ਨਹੀਂ ਛੱਡੇ, ਉਹ ਲੋਕ ਵੀ ਨਹੀਂ ਬਖਸ਼ੇ ਜਿਹੜੇ ਲੋਕਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਲੜਾਈਆਂ ਲੜੀਆਂ, ਜੇਲ੍ਹਾਂ ਕੱਟੀਆਂ। ਸੁਲੱਖਣ ਸਿੰਘ ਜਦੋਂ ਜ਼ਬਰ ਝੱਲ ਰਹੇ ਹੋਣੇ ਆ, ਜ਼ੁਲਮ ਝੱਲ ਰਹੇ ਹੋਣੇ ਆ ਅੰਗਰੇਜ਼ਾਂ ਦਾ, ਕਦੇ ਉਹਨਾਂ ਦੇ ਚਿੱਤ ਚੇਤਨ 'ਚ ਵੀ ਨਹੀਂ ਹੋਣਾ ਵੀ ਜਦੋਂ ਆਜ਼ਾਦ ਹੋਵਾਂਗੇ ਤੇ ਸਾਡੇ ਜਵਾਈ ਨੂੰ ਤੇ ਮੈਨੂੰ ਖਪਾ ਦੂਗੀ ਇਹੀ ਪੁਲਿਸ। ਕਦੇ ਸੋਚਿਆ ਹੋਣਾ ਉਹਨਾਂ ਨੇ? ਕਦੇ ਜ਼ਹਿਨ ਦੇ ਵਿੱਚ ਵੀ ਨਹੀਂ ਆਇਆ ਹੋਣਾ, ਕਦੇ ਖਿਆਲ ਹੀ ਨਹੀਂ ਆਇਆ ਹੋਣਾ। ਉਹ ਸਗੋਂ ਕੋਸਦੇ ਹੋਣੇ, ਜੋ ਸਗੋਂ ਕਹਿੰਦੇ ਹੋਣੇ ਕਿ ਜਿੰਨਾ ਜ਼ੁਲਮ ਕਰਨਾ ਕਰ ਲਓ, ਉਸ ਤੋਂ ਬਾਅਦ ਤਾਂ ਸਾਡਾ ਰਾਜ ਆਊਗਾ, ਉਸ ਤੋਂ ਬਾਅਦ ਅਸੀਂ ਤੈਅ ਕਰਾਂਗੇ, ਉਸ ਤੋਂ ਬਾਅਦ ਅਸੀਂ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਾਂਗੇ ਤੇ ਮਜ਼ਲੂਮਾਂ ਨੂੰ ਇਨਸਾਫ ਦਿਵਾਵਾਂਗੇ, ਨਿਆਂ ਦਿਵਾਵਾਂਗੇ। ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨਾਲ ਹੀ ਬੇਇਨਸਾਫੀ ਹੋਣੀ ਹੈ, ਉਹਨਾਂ ਨਾਲ ਹੀ ਧੱਕਾ ਹੋਣਾ, ਉਹੀ ਮਜ਼ਲੂਮਾਂ ਦੀ ਕਤਾਰ ਦੇ ਵਿੱਚ ਖੜੇ ਹੋਣੇ ਆ। ਪੀੜਤਾਂ ਦੀ ਮੌਤ ਦੇ ਬਾਰੇ ਦੱਸਿਆ ਗਿਆ ਕਿ 3 ਨਵੰਬਰ 1992 ਦੇ ਦਿਨ ਤੱਕ ਉਹਨਾਂ ਦੇ ਪੋਤਰੇ ਚਰਨਜੀਤ ਸਿੰਘ, ਜਿਹੜੇ ਸੁਲੱਖਣ ਸਿੰਘ ਦੇ ਪੋਤਰੇ ਸੀਗੇ, ਉਹਨਾਂ ਨੇ ਉਹਨਾਂ ਨੂੰ ਦੇਖਿਆ ਸੀਗਾ ਤੇ ਉਹ ਕਹਿੰਦੇ ਕਿ ਮੇਰੇ ਦਾਦਾ ਸੁਲੱਖਣ ਸਿੰਘ ਪਕਣਾ ਤੇ ਫੁੱਫੜ ਸਰਹਾਲੀ ਥਾਣੇ ਦੇ ਵਿੱਚ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਬੰਦ ਸਨ। ਮੈਂ ਉਹਨਾਂ ਨੂੰ ਦੇਖਿਆ ਸੀ। ਉਹਨਾਂ ਦੀ ਸਿਹਤ ਕੋਈ ਚੰਗੀ ਨਹੀਂ ਸੀ, ਪਰ ਉਸ ਤੋਂ ਬਾਅਦ ਨਾ ਤਾਂ ਉਹਨਾਂ ਬਾਰੇ ਕੋਈ ਜਾਣਕਾਰੀ ਮਿਲੀ ਤੇ ਨਾ ਹੀ ਲਾਸ਼ ਲੱਭੀ। ਇਸ ਤੋਂ ਬਾਅਦ ਥਾਣੇ ਵਾਲੇ ਮੁੱਕਰ ਗਏ ਕਿ ਮੇਰੇ ਦਾਦਾ ਤੇ ਮੇਰੇ ਫੁੱਫੜ ਜੀ ਨੂੰ ਕਦੇ ਥਾਣੇ ਦੇ ਵਿੱਚ ਲਿਆਂਦਾ ਹੀ ਨਹੀਂ ਗਿਆ। ਜਸਵੰਤ ਸਿੰਘ ਖਾਲੜਾ ਕੇਸ ਦੇ ਨਾਲ ਉਹ ਕਹਿੰਦੇ ਕਿ ਜਦੋਂ ਪਹਿਲਾਂ ਉਹਨਾਂ ਨੇ ਸੁਖਵੰਤ ਕੌਰ ਨੇ, ਜਦੋਂ ਉਹਨਾਂ ਦੇ ਪਤੀ ਤੇ ਪਿਤਾ ਨੂੰ ਲਾਪਤਾ ਕਰ ਦਿੱਤਾ ਗਿਆ, ਪਹਿਲਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਤੇ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਵੀ ਰੁਖ ਕੀਤਾ। ਇਸੇ ਦੌਰਾਨ ਉਹ ਕਹਿੰਦੇ ਕਿ ਮਨੁੱਖੀ ਅਧਿਕਾਰ ਕਾਰਕੁਨ ਜਿਹੜੇ ਜਸਵੰਤ ਸਿੰਘ ਖਾਲੜਾ ਸੀਗੇ, ਉਹ ਅਣਪਛਾਤੀਆਂ ਲਾਸ਼ਾਂ ਦੇ ਵੱਡੇ ਵਾਰਸ ਸੀਗੇ ਤੇ ਵੱਡੇ ਪੱਧਰ ਤੇ ਉਹ ਉਜਾਗਰ ਕਰ ਰਹੇ ਸੀਗੇ। ਤੇ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਨਵੰਬਰ 1995 ਦੇ ਵਿੱਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਜਸਵੰਤ ਸਿੰਘ ਖਾਲੜਾ ਵੱਲੋਂ ਜਿਹੜੇ ਉਜਾਗਰ ਕੀਤੇ ਗਏ ਮਾਮਲੇ ਸੀ ਉਹਨਾਂ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਸਨ। ਤੇ ਸੀਬੀਆਈ ਨੇ 20 ਨਵੰਬਰ 1996 ਨੂੰ ਸੁਖਵੰਤ ਕੌਰ ਦੇ ਬਿਆਨ ਵੀ ਦਰਜ ਕੀਤੇ ਸਨ ਤੇ ਇਸੇ ਬਿਆਨਾਂ ਦੇ ਆਧਾਰ ਤੇ, ਮਤਲਬ ਜਿਹੜੀ ਭਾਈ ਖਾਲੜਾ ਦੀ ਤਫਤੀਸ਼ ਸੀਗੀ, ਉਸ ਤੋਂ ਬਾਅਦ ਤਫਤੀਸ਼ ਦੇ ਆਧਾਰ ਤੇ ਸੀਬੀਆਈ ਨੇ ਜਾਂਚ ਕੀਤੀ ਤੇ ਉਸ ਤੋਂ ਬਾਅਦ ਹੀ ਫਿਰ ਜਿਹੜਾ ਇਹ ਸਬ ਇੰਸਪੈਕਟਰ ਹੈ ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ ਤੇ ਹੋਰਾਂ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ 32 ਸਾਲਾਂ ਬਾਅਦ ਜਿਹੜਾ ਮਾਮਲਾ ਆਇਆ, ਫੈਸਲਾ ਆਇਆ, ਉਹ ਤੁਹਾਨੂੰ ਸਾਰਿਆਂ ਨੂੰ ਸੁਣਾ ਦਿੱਤਾ ਹੈ। ਸੋ ਕਿਸੇ ਫੇਰ ਦਿਨ ਆਪਾਂ ਇਹਨਾਂ ਸਾਰੀਆਂ ਹੀ ਤੰਦਾਂ ਨੂੰ ਖੋਲਣ ਦਾ ਯਤਨ ਕਰਾਂਗੇ। ਪੰਜਾਬੀ ਰੇਡੀਓ ਇਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਤੇ ਖਾਸ ਖਬਰਾਂ ਬਾਰੇ ਖਾਸ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਇਹ ਪ੍ਰੋਗਰਾਮ ਪੰਜਾਬੀ ਰੇਡੀਓ ਇਸੇ ਦੇ ਵੱਖ-ਵੱਖ ਮਾਧਿਅਮਾਂ ਤੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਟੈਲੀਕਾਸਟ ਹੋਣ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਟਿਕਟੌਕ ਤੇ YouTube ਦੇ ਉੱਤੇ ਵੀ ਜਿਹੜਾ ਉਹ ਟੈਲੀਕਾਸਟ ਕੀਤਾ ਜਾਂਦਾ, ਲਾਈਵ ਟੈਲੀਕਾਸਟ ਚੱਲਦਾ। ਤੁਸੀਂ ਉੱਥੇ ਜੁੜ ਕੇ ਵੀ ਇਸ ਪ੍ਰੋਗਰਾਮ ਨੂੰ YouTube ਦੇ ਉੱਤੇ ਦੇਖ ਸਕਦੇ ਹੋ ਤੇ ਖਾਸ ਖਬਰਾਂ ਨੂੰ ਇੱਕ ਕਲਿੱਪ ਦੇ ਰੂਪ ਦੇ ਵਿੱਚ ਪੰਜਾਬੀ ਰੇਡੀਓ ਇਸੇ ਦੇ ਫੇਸਬੁੱਕ ਪੇਜ ਤੇ ਜਾ ਕੇ ਵੀ ਦੇਖ ਸਕਦੇ ਹੋ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।